ਅਫੋਰਡੇਬਿਲਟੀ ਦਾ ਕ੍ਰਾਈਸਿਸ ਤਾਂ ਚੱਲ ਹੀ ਰਿਹਾ ਆ। ਉਸੇ ਦੇ ਵਿੱਚ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਟੈਰਿਫ ਲੱਗਿਆਂ ਨੂੰ ਜਿਹੜਾ ਲਿਬਰੇਸ਼ਨ ਡੇ ਇਹਨਾਂ ਨੇ 2 ਅਪ੍ਰੈਲ ਨੂੰ ਪਿਛਲੇ ਸਾਲ 2025 ਚ ਐਲਾਨ ਕੀਤਾ ਸੀ। ਫਿਰ ਸੁਪਰੀਮ ਕੋਰਟ ਨੇ ਉਹ ਜਿਹੜੇ ਟੈਰਿਫਸ ਆ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਇਦਾਂ ਲਾ ਨਹੀਂ ਸਕਦੇ, ਪਰ ਲੋਕਾਂ ਨੇ ਤਾਂ ਟੈਰਿਫ ਦੇਣਾ ਹੀ ਪੈ ਗਿਆ। ਫਿਰ ਹੁਣ ਉਸੇ ਦਰਮਿਆਨ ਈਰਾਨ ਦੀ ਜਿਹੜੀ ਵਾਰ ਆ ਉਹ ਆ ਗਈ ਆ। ਕੱਚੇ ਤੇਲ ਦੀਆਂ ਕੀਮਤਾਂ $100-125 ਤੱਕ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ। ਹਾਲਾਤ ਖਾਸੇ ਜਿਹੜੇ ਉਹ ਨਾਜ਼ੁਕ ਕਹਿ ਸਕਦੇ ਆ ਵੀ ਉਹ ਬਣੇ ਪਏ ਆ। ਸੋ ਇਕਨੋਮੀ ਦੇ ਵਿੱਚ ਇਹ ਸਾਰੇ ਘੋਲ ਦਾ ਕੀ ਅਸਰ ਜਿਹੜਾ ਉਹ ਆਪਾਂ ਦੇਖ ਵੀ ਆਰ ਲਿਵਿੰਗ ਥਰੂ ਅ ਵੈਰੀ ਡਿਫਿਕਲਟ ਟਾਈਮਸ। ਜਿਹੜਾ ਸਾਡੀ ਲਾਈਫ ਟਾਈਮ ਦੇ ਇੰਨਾ ਡਿਫਿਕਲਟ ਟਾਈਮ ਐਨੀ ਰਿਸੈਸ਼ਨ ਜਿਹੜੀ ਜਿੰਨੇ ਫੈਕਟਰਸ ਇਕੱਠੇ ਇੱਕੋ ਵਾਰੀ ਆਏ ਨੇ ਉਹ ਅੱਜ ਤੱਕ ਸ਼ਾਇਦ ਪਹਿਲਾਂ ਕਦੇ ਨਹੀਂ ਆਏ। ਆਫ ਕੋਰਸ ਇਕਨੋਮੀ ਰਿਸੈਸ਼ਨ ਆਈ ਹੀ ਲਾਸਟ ਟਾਈਮ ਵੀ, ਪਰ ਜਿਹੜੇ ਪੈਰਾਮੀਟਰ ਜਿਹੜੇ ਚੀਜ਼ਾਂ ਫਿਕਸ ਕਰਨ ਵਾਲੀਆਂ ਨੇ ਉਹ ਚਾਰੇ ਪਾਸੇ ਕੰਮ ਖਰਾਬ ਹੁੰਦਾ ਪਿਆ। ਸੋ ਚੀਜ਼ਾਂ ਜਿਹੜੀਆਂ ਨੇ ਜੋ ਆਉਣ ਵਾਲੀ ਸਿਚੁਏਸ਼ਨ ਜੋ ਆਉਣ ਵਾਲੇ ਹਾਲਾਤ ਨੇ ਇਹਦੇ ਵਿੱਚ ਤੁਸੀਂ ਜੇ ਗੱਲ ਕਰੀਏ ਆਪਣੀ ਖਾਸ ਕਰਕੇ ਇਕਨੋਮੀ US ਇਕਨੋਮੀ ਦੀ ਜਾਂ ਵੈਸਟਰਨ ਇਕਨੋਮੀ ਦੀ ਸਟੈਗਫਲੇਸ਼ਨ ਦੇ ਜਿਹੜੇ ਚਾਂਸਸ ਨੇ ਕਾਫੀ ਵੱਧ ਨਜ਼ਰ ਆਉਂਦੇ ਪਏ। ਸੋ ਚੀਜ਼ਾਂ ਥੋੜੀਆਂ ਜੀਆਂ ਆਈ ਥਿੰਕ ਅਗਲੇ 6 ਤੋਂ 18 ਮਹੀਨੇ ਜਿਹੜੇ ਨੇ ਕਾਫੀ ਜ਼ਿਆਦਾ ਕ੍ਰੂਸ਼ਲ ਨੇ। ਚਾਹੇ ਵਾਰ ਛੇਤੀ ਵੀ ਬੰਦ ਹੋ ਜਾਂਦੀ ਹੈ, ਅਗਲੇ 2 ਹਫ਼ਤੇ 'ਚ ਬੰਦ ਹੋ ਜਾਂਦੀ ਹੈ। ਪ੍ਰੋਬਲਮ ਇਹ ਹੈ ਕਿ ਪਤਾ ਨਹੀਂ ਕਿ 2 ਮਹੀਨੇ 'ਚ ਬੰਦ ਹੋਣੀ ਹੈ ਕਿ 2 ਹਫ਼ਤਿਆਂ 'ਚ ਕਿ 2 ਸਾਲ 'ਚ ਹੋਣੀ ਹੈ। ਇਹ ਜਿਹੜਾ ਸਭ ਤੋਂ ਵੱਡੀ ਅਨਸਰਟਨਟੀ ਹੈ ਉਹਦੇ ਕਰਕੇ ਮਾਰਕੀਟ ਤੇ ਸਾਰੀ ਸਿਚੁਏਸ਼ਨ ਜਿਹੜੀ ਹੈ ਉਹ ਖਰਾਬ ਹੋਈ। ਮੰਨ ਲਓ ਆਪਾਂ ਜੇ ਕੇਸ ਸਟੱਡੀ ਕਰਦੇ ਵੀ ਇੰਟਰਸਟ ਰੇਟ ਉਹ ਘਟਾ ਦਿੰਦੇ ਆ, ਕੀ ਲੋਕਾਂ ਦੇ ਕੋਲ ਇਨਫ ਮਨੀ ਹੈਗੀ ਇਹ ਚੀਜ਼ਾਂ ਬਾਏ ਕਰ ਸਕਣਗੇ? ਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਮੈਂ ਬੇ ਏਰੀਆ ਦੀ ਗੱਲ ਕਰਾਂ ਜਿਹੜਾ ਹੱਬ ਹੈ ਸਿਲੀਕਨ ਵੈਲੀ ਆਪਣੇ ਟੈਕ ਇੰਡਸਟਰੀ ਦਾ, ਔਰ ਜਿੰਨੀ ਵਾਰ ਵੀ ਇਹ ਤੋਂ ਪਹਿਲੀਆਂ ਰਿਸੈਸ਼ਨਸ ਆਈਆਂ ਨੇ ਟੈਕ ਇੰਡਸਟਰੀ ਨੂੰ ਇੰਨਾ ਵੱਡਾ ਇੰਪੈਕਟ ਕਦੇ ਨਹੀਂ ਪਿਆ। ਬਿਕੋਜ਼ ਜੇ ਤੁਸੀਂ ਬੰਦੇ ਲੇ ਆਫ ਕਰਨੇ ਨੇ ਉਹਨੂੰ ਕੰਪਨਸੇਟਡ ਟੈਕਨੋਲੋਜੀ ਨੇ ਕੀਤਾ ਜਾਂਦਾ। ਔਰ ਅੱਜ ਦੇ ਡੇਟ ਦੇ ਵਿੱਚ ਔਨ ਐਵਰੇਜ 10 ਤੋਂ 11 ਮਹੀਨੇ ਜਿਹੜੇ ਆ ਲੋਕੀ ਉੱਥੇ ਜੌਬਲੈਸ ਬੈਠੇ ਨੇ। ਔਰ ਐਸੇ ਉਹਨਾਂ 'ਚ ਮੈਜੋਰਿਟੀ ਇੱਕ ਬਿਗ ਚੰਕ ਲੋਕੀ ਇਹ ਨੇ ਜਿਨ੍ਹਾਂ ਨੇ ਰੀਫਾਈਨੈਂਸ ਆਪਣੇ ਘਰ ਕੀਤੇ ਨੇ ਜਾਂ ਬਾਏ ਕੀਤੇ ਨੇ ਜਦੋਂ ਇੰਟਰਸਟ ਰੇਟ 2.5-3% ਹੈਗਾ। ਪਰ ਪ੍ਰੋਬਲਮ ਇਹ ਹੈ ਰਾਜਕਰਨ ਕਿ ਜੇ 2 ਮਿਲੀਅਨ ਦੇ ਘਰ ਦੇ ਉੱਤੇ 2% ਵੀ ਵਿਆਜ ਦੇ ਰਹੇ, ਪਰ ਜੇ ਸਾਡੀ ਇਨਕਮ ਵੀ ਨਹੀਂ ਹੈਗੀ ਤੇ ਕਿੰਨਾ ਚਿਰ ਸਸਟੇਨ ਕਰ ਸਕਾਂਗੇ? ਸੋ ਇਨਕਮ ਜਿਹੜੀ ਇੰਪਲੋਇਮੈਂਟ ਜਿਹੜੀ ਇਸ਼ੂ ਹੈ, ਜਿਹੜੀ ਅਨਇੰਪਲੋਇਮੈਂਟ ਵਧਦੀ ਪਈ ਹੈ, ਇਨਫਲੇਸ਼ਨ ਮਹਿੰਗਾਈ ਵਧਦੀ ਪਈ ਹੈ, ਇੰਟਰਸਟ ਰੇਟ ਘਟਾਉਣ ਦੇ ਨਾਲ ਉਸ ਚੀਜ਼ ਨੂੰ ਉਹ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਹੈ। ਕਿਉਂਕਿ ਇੱਕ ਤਾਂ ਚੀਜ਼ਾਂ ਅੱਗੇ ਹੀ ਤੁਹਾਡੇ ਕੋਲ ਮਹਿੰਗੀਆਂ ਮਿਲਦੀਆਂ ਪਈਆਂ ਨੇ, ਤੁਸੀਂ ਉਹ ਚੀਜ਼ਾਂ ਦੀ ਅਬੰਡੈਂਸ ਹੋਰ ਵਧਾ ਦਿਓ ਤੇ ਉਹਦੇ ਨਾਲ ਚੀਜ਼ਾਂ ਥਿੰਗਸ ਵਿਲ ਨਾਟ ਬੀ ਗੁੱਡ ਜੇ ਬਗੈਰ ਸੋਚਿਆ ਸਮਝਿਆ ਜੇ ਧੱਕੇ ਨਾਲ ਇੰਟਰਸਟ ਰੇਟ ਘਟਾਇਆ ਜਾਂਦਾ। ਇਹ ਅਕਸਰ ਇਹ ਮੰਨਿਆ ਜਾਂਦਾ ਵੀ ਜਿਹੜੇ ਲੈਂਡਰ ਆ ਉਹ ਡਿਫਾਲਟ ਕਰਨ ਦੇ ਨਾਲੋਂ ਸੈਟਲ ਕਰਨਾ ਪ੍ਰੈਫਰ ਕਰਦੇ ਆ। ਸੋ ਇਸ ਸਿਚੁਏਸ਼ਨ ਦੇ ਵਿੱਚ ਕਿੱਦਾਂ ਲੋਕਾਂ ਦੇ ਕੋਲ ਕਿਹੜੀਆਂ ਆਪਸ਼ਨਸ ਹੁੰਦੀਆਂ ਜਿਨ੍ਹਾਂ ਦੇ ਕੋਲ ਇਦਾਂ ਦਾ ਅਨਸਿਕਿਉਰਡ ਡੈਟ ਪਿਆ ਆ ਤੇ ਦੇ ਵਾਂਟ ਟੂ ਸੈਟਲ? ਦੇਖੋ ਇਹ ਜਿਹੜੀ ਚੀਜ਼ ਹੈ ਨਾ ਕਰਜ਼ਾ, ਇੱਕ ਐਸੀ ਨਾਮਰਾਦ ਬਿਮਾਰੀ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਕਰਦਾ ਰਹੋਗੇ 40-50 ਸਾਲ ਲੱਗ ਜਾਣੇ ਪੇ ਕਰਨ ਨੂੰ, ਜਿੱਥੇ 10,000 ਦੇਣਾ ਤੁਸੀਂ ਹੋ ਸਕਦਾ ਤੁਹਾਨੂੰ $1,00,000 ਦੇਣਾ ਪਏ। ਸੋ ਪ੍ਰੋਬਲਮ ਇਹ ਨਹੀਂ ਕਿ ਇਨਵੈਸਟਮੈਂਟ ਪ੍ਰੋਗਰਾਮ ਨਹੀਂ ਕਿ ਅੱਜ 10,000 ਤੁਹਾਡੇ ਬਚਾ ਕੇ ਤਾਂ ਤੁਸੀਂ ਉਹਨੂੰ ਫਲਰਿਸ਼ ਕਰੋ। ਸਾਡਾ ਜਿਹੜਾ ਮੇਨ ਸੋਲੂਸ਼ਨ ਅਸੀਂ ਪ੍ਰੋਵਾਈਡ ਕਰਦੇ ਹਾਂ ਕਿ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਦੇ ਹਾਂ। ਜਿਹੜੀ ਪੇਮੈਂਟ ਤੁਸੀਂ ਅੱਜ ਪੇ ਕਰਦੇ ਹੋ ਉਸੇ ਪੇਮੈਂਟ ਨਾਲ ਅਗਲੇ 2 ਤੋਂ 4 ਸਾਲ ਦੇ ਵਿੱਚ ਤੁਸੀਂ ਟੋਟਲੀ ਡੈਟ ਫ੍ਰੀ ਹੋ ਜਾਓਗੇ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਇਕਨੋਮੀ ਨੂੰ ਲੈ ਕੇ ਆਪਾਂ ਕਰਾਂਗੇ। ਜੁੜ ਚੁੱਕੇ ਨੇ ਆਪਣੇ ਨਾਲ ਇਸ ਮੌਕੇ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨਵੀਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਆਪ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਨਿਰਮਲ ਮਾਨ ਜੀ, ਆਪਾਂ ਗੱਲਬਾਤ ਜ਼ਿਆਦਾ ਜੇ ਕਰ ਰਹੇ ਹਾਂ ਤੇ ਕਪਲ ਆਫ ਥਿੰਗਸ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਉਹ ਸਿਚੁਏਸ਼ਨ ਇੱਦਾਂ ਦੀ ਬਣੀ ਪਈ ਆ ਵੀ ਜਿਹਦੇ ਨਾਲ ਲੋਕਾਂ ਨੂੰ ਇਕਨੋਮਿਕਲੀ ਕਾਫੀ ਹਰਟ ਹੋ ਰਿਹਾ ਆ। ਅਫੋਰਡੇਬਿਲਟੀ ਦਾ ਕ੍ਰਾਈਸਿਸ ਤਾਂ ਚੱਲ ਹੀ ਰਿਹਾ ਆ। ਉਸੇ ਦੇ ਵਿੱਚ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਵੀ ਟੈਰਿਫ ਲੱਗਿਆਂ ਨੂੰ ਜਿਹੜਾ ਲਿਬਰੇਸ਼ਨ ਡੇ ਇਹਨਾਂ ਨੇ 2 ਅਪ੍ਰੈਲ ਨੂੰ ਪਿਛਲੇ ਸਾਲ 2025 ਚ ਐਲਾਨ ਕੀਤਾ ਸੀ। ਫਿਰ ਸੁਪਰੀਮ ਕੋਰਟ ਨੇ ਉਹ ਜਿਹੜੇ ਟੈਰਿਫਸ ਆ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਇਦਾਂ ਲਾ ਨਹੀਂ ਸਕਦੇ, ਪਰ ਲੋਕਾਂ ਨੇ ਤਾਂ ਟੈਰਿਫ ਦੇਣਾ ਹੀ ਪੈ ਗਿਆ। ਫਿਰ ਹੁਣ ਉਸੇ ਦਰਮਿਆਨ ਈਰਾਨ ਦੀ ਜਿਹੜੀ ਵਾਰ ਆ ਉਹ ਆ ਗਈ ਆ। ਕੱਚੇ ਤੇਲ ਦੀਆਂ ਕੀਮਤਾਂ $100-125 ਤੱਕ ਜਿਹੜੀਆਂ ਉਹ ਪਹੁੰਚ ਚੁੱਕੀਆਂ ਆ। ਹਾਲਾਤ ਖਾਸੇ ਜਿਹੜੇ ਉਹ ਨਾਜ਼ੁਕ ਕਹਿ ਸਕਦੇ ਆ ਵੀ ਉਹ ਬਣੇ ਪਏ ਆ। ਸੋ ਇਕਨੋਮੀ ਦੇ ਵਿੱਚ ਇਹ ਸਾਰੇ ਘੋਲ ਦਾ ਕੀ ਅਸਰ ਜਿਹੜਾ ਉਹ ਆਪਾਂ ਦੇਖ ਰਹੇ ਹਾਂ? ਬਿਲਕੁਲ ਰਾਜਕਰਨ, ਤੁਸੀਂ ਜਿਹੜੀ ਗੱਲ ਕਹੀ ਹੈ ਬੜੀ ਇੰਪੋਰਟੈਂਟ ਹੈ। ਆਈ ਥਿੰਕ ਜਿੰਨੇ ਵੀ ਇਸ ਟਾਈਮ ਆਪਣੇ ਬੰਦੇ ਜੋ ਵੀ ਇਸ ਟਾਈਮ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਵੀ ਆਰ ਲਿਵਿੰਗ ਥਰੂ ਅ ਵੈਰੀ ਡਿਫਿਕਲਟ ਟਾਈਮਸ। ਜਿਹੜਾ ਸਾਡੀ ਲਾਈਫ ਟਾਈਮ ਦੇ ਇੰਨਾ ਡਿਫਿਕਲਟ ਟਾਈਮ ਐਨੀ ਰਿਸੈਸ਼ਨ ਜਿਹੜੀ ਜਿੰਨੇ ਫੈਕਟਰਸ ਇਕੱਠੇ ਇੱਕੋ ਵਾਰੀ ਆਏ ਨੇ ਉਹ ਅੱਜ ਤੱਕ ਸ਼ਾਇਦ ਪਹਿਲਾਂ ਕਦੇ ਨਹੀਂ ਆਏ। ਆਫ ਕੋਰਸ ਇਕਨੋਮੀ ਰਿਸੈਸ਼ਨ ਆਈ ਹੀ ਲਾਸਟ ਟਾਈਮ ਵੀ,
ਪਰ ਜਿਹੜੇ ਪੈਰਾਮੀਟਰ ਜਿਹੜੇ ਚੀਜ਼ਾਂ ਫਿਕਸ ਕਰਨ ਵਾਲੀਆਂ ਨੇ ਉਹ ਚਾਰੇ ਪਾਸੇ ਕੰਮ ਖਰਾਬ ਹੁੰਦਾ ਪਿਆ। ਸੋ ਜੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਟੈਰਿਫ ਵਾਰਸ ਨੂੰ ਆਲਮੋਸਟ ਸਾਲ ਹੋ ਗਿਆ, ਆਫ ਕੋਰਸ ਉਹਨਾਂ ਨੇ ਬੰਦ ਕਰ ਦਿੱਤੀ, ਉਹਨਾਂ ਨੇ ਸੁਪਰੀਮ ਕੋਰਟ ਨੇ, ਪਰ ਸਟਿਲ ਹੀ ਕੇਮ ਬੈਕ ਐਂਡ ਪੁੱਟ 10% ਫਿਰ ਓਵਰਆਲ ਟੈਰਿਫ ਲਾ ਦਿੱਤਾ ਸਾਰੇ ਪਾਸੇ। ਬਾਕੀ ਉਹਦੇ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ ਸਟੇਟ ਆਫ ਹਾਰਮੂਜ਼ ਦੀ ਬੰਦ ਕਰਨ ਕੇ ਜਿਹੜੀ ਗਲੋਬਲ ਐਨਰਜੀ ਕ੍ਰਾਈਸਿਸ ਆ ਉਹਦੇ ਵਾਸਤੇ ਚਾਰੇ ਪਾਸੇ ਸਾਰਾ ਥਰੂ ਆਊਟ ਇੱਕ ਗਲੋਬਲ ਰਿਸੈਸ਼ਨ ਦਾ ਇੱਕ ਹੋਰ ਵੱਡਾ ਜਿਹੜਾ ਖਦਸ਼ਾ ਜਿਹੜਾ ਉਹ ਬਣਿਆ ਪਿਆ। ਸੋ ਚੀਜ਼ਾਂ ਜਿਹੜੀਆਂ ਨੇ ਜੋ ਆਉਣ ਵਾਲੀ ਸਿਚੁਏਸ਼ਨ, ਜੋ ਆਉਣ ਵਾਲੇ ਹਾਲਾਤ ਨੇ, ਇਹਦੇ 'ਚ ਤੁਸੀਂ ਜੇ ਗੱਲ ਕਰੀਏ ਆਪਣੀ ਖਾਸ ਕਰਕੇ ਇਕੋਨਮੀ, US ਇਕੋਨਮੀ ਦੀ ਜਾਂ ਵੈਸਟਰਨ ਇਕੋਨਮੀ ਦੀ ਸਟੈਗਫਲੇਸ਼ਨ ਦੇ ਜਿਹੜੇ ਚਾਂਸਸ ਨੇ ਉਹ ਕਾਫੀ ਵੱਧ ਨਜ਼ਰ ਆਉਂਦੇ ਪਏ ਨੇ। ਸੋ ਚੀਜ਼ਾਂ ਥੋੜ੍ਹੀਆਂ ਜਿਹੀਆਂ ਆਈ ਥਿੰਕ ਅਗਲੇ 6 ਤੋਂ 18 ਮਹੀਨੇ ਜਿਹੜੇ ਨੇ ਕਾਫੀ ਜ਼ਿਆਦਾ ਕ੍ਰੂਸ਼ਲ ਨੇ, ਚਾਹੇ ਵਾਰ ਛੇਤੀ ਵੀ ਬੰਦ ਹੋ ਜਾਂਦੀ ਹੈ, ਅਗਲੇ 2 ਹਫ਼ਤੇ 'ਚ ਬੰਦ ਹੋ ਜਾਂਦੀ ਆ, ਪਰ ਅਨਫੋਰਚੂਨੇਟ ਪ੍ਰੋਬਲਮ ਇਹ ਹੈ ਕਿ ਪਤਾ ਨਹੀਂ ਕਿ 2 ਮਹੀਨੇ 'ਚ ਬੰਦ ਹੋਣੀ ਹੈ ਕਿ 2 ਹਫ਼ਤਿਆਂ 'ਚ ਕਿ 2 ਸਾਲ 'ਚ ਹੋਣੀ ਹੈ। ਇਹ ਜਿਹੜਾ ਵੱਡਾ ਜਿਹੜਾ ਸਭ ਤੋਂ ਵੱਡੀ ਅਨਸਰਟਨਟੀ ਹੈ ਉਹਦੇ ਕਰਕੇ ਮਾਰਕੀਟ ਤੇ ਸਾਰੀ ਸਿਚੁਏਸ਼ਨ ਜਿਹੜੀ ਆ ਉਹ ਖਰਾਬ ਹੋਈ। ਇਹ ਜਿਹੜਾ ਕ੍ਰਾਈਸਿਸ ਹੈ ਇਸ ਨੂੰ ਇਸ ਟਾਈਮ ਕਿਹੜੀਆਂ ਹੋਰ ਚੀਜ਼ਾਂ ਨਾਲ ਡਰਾਈਵ ਕਰ ਰਹੀਆਂ? ਇੱਕ ਪਾਸੇ ਨਾਲ ਹੀ ਰਿਪੋਰਟ ਜਿਹੜੀ ਇਹ ਵੀ ਆ ਰਹੀ ਆ ਵੀ ਘਰਾਂ ਦੇ ਜਿਹੜੇ ਇੰਟਰਸਟ ਰੇਟਸ ਆ ਉਹ ਫਿਰ ਵਧਣੇ ਜਿਹੜੇ ਸ਼ੁਰੂ ਹੋ ਗਏ। ਰਾਸ਼ਟਰਪਤੀ ਟਰੰਪ ਤਾਂ ਜਰੋਮ ਪਾਵਲ ਦੇ ਮਗਰ ਪਏ ਸੀਗੇ ਵੀ ਭਾਈ ਤੂੰ ਤਾਂ ਇੰਟਰਸਟ ਰੇਟ 0 ਕਰ ਤੇ ਨਿਕਲ ਇੱਥੋਂ। ਉਹਦੇ ਵੀ ਚਲੋ ਥੋੜ੍ਹੇ ਮਹੀਨੇ ਰਹਿ ਗਏ ਆ, ਮੇ ਵੀ ਅਗਲੇ ਮਹੀਨੇ ਤੱਕ ਉਹ ਬੋਰਡ ਦੇ ਜਿਹੜੇ ਆ ਉਹ ਮੇਨ ਚੇਅਰਮੈਨ ਨਹੀਂ ਰਹਿਣਗੇ, ਕਿਸੇ ਹੋਰ ਨੂੰ ਵੀ ਲਾ ਦੇਣਗੇ। ਕੀ ਜੋ ਟਰੰਪ ਹੁਣੀ ਚਾਹ ਰਹੇ ਨੇ ਵੀ ਇੰਟਰਸਟ ਰੇਟਸ ਨੂੰ ਆਪਾਂ ਹੇਠਾਂ ਕਰ ਦਾਂਗੇ ਵੀ ਉਹ ਹੋ ਸਕੂਗਾ? ਉਹ ਤਾਂ ਇਹਨਾਂ ਨੇ ਐਗਜ਼ੈਕਟਿਵ ਆਰਡਰ ਜਿਹੜੇ ਕ੍ਰੈਡਿਟ ਕਾਰਡ ਵਾਲਿਆਂ ਨੇ ਵੀ ਕਿਹਾ ਸੀ ਵੀ 10% ਕਰ ਦਿਓ। ਸੁਣੀ ਸਾਣੀ ਤਾਂ ਉਹਨਾਂ ਦੀ ਕਿਸੇ ਨੇ ਨਹੀਂ ਹੈਗੀ ਉਸ ਚੀਜ਼ ਦੇ ਵਿੱਚ। ਜਿਹੜਾ ਵੀ ਕੋਈ ਨਵਾਂ ਆਊਗਾ ਗਵਰਨਰ ਰਿਜ਼ਰਵ ਬੈਂਕ ਦਾ, ਉਹਦੇ ਲਈ ਵੀ ਖਾਸੀਆਂ ਚੁਣੌਤੀਆਂ ਰਹਿਣਗੀਆਂ। ਬਿਲਕੁਲ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹੋਣੇ ਕਿ 6 ਤੋਂ 18 ਜਿਹੜੇ ਮਹੀਨੇ ਨੇ ਜਿਹਦੇ 'ਚ ਇੰਪੋਰਟੈਂਟ ਜਿਹੜੀਆਂ ਆਪਾਂ ਨੂੰ ਜਿਹੜੀਆਂ ਜਿਨ੍ਹਾਂ 'ਤੇ ਧਿਆਨ ਰੱਖਣਾ ਪੈਣਾ ਕਿ ਜਿਹੜੀ ਚੀਜ਼ਾਂ ਨੇ ਜਿਹੜੀਆਂ ਓਵਰਆਲ ਪ੍ਰਾਈਸਿਸ ਨੇ ਉਹ ਐਲੀਵੇਟਡ ਨੇ। ਇੰਟਰਸਟ ਰੇਟ ਜਿਹੜੇ ਆ ਘਟਾਉਣੇ ਇਜ਼ ਆਲਮੋਸਟ ਨੈਕਸਟ ਟੂ ਇੰਪੋਸੀਬਲ ਬਿਕਾਜ਼ ਇਨਫਲੇਸ਼ਨ ਜਿਹੜੀ ਹੀ ਇਨਫਲੇਸ਼ਨ ਦਾ ਜਿਹੜਾ ਇੱਕ ਚੀਜ਼ ਘਟਦੀ ਪਈ ਸੀ ਇਨਫਲੇਸ਼ਨ ਦੀ, ਉਹ ਆਲਮੋਸਟ ਸਭ ਚੀਜ਼ਾਂ ਮਹਿੰਗੀਆਂ ਹਨ। ਸਿਰਫ ਫੈਬਰੀ ਦੇ ਵਿੱਚ ਘਟੀਆਂ ਹਨ ਤੁਹਾਡੀਆਂ ਪ੍ਰਾਈਸ ਇਹਦੀਆਂ ਪੈਟਰੋਲੀਅਮ ਦੀਆਂ, ਗੈਸ ਦੀਆਂ, ਐਨਰਜੀ ਦੀਆਂ। ਪਰ ਉਹਦੇ ਬਾਅਦ ਸਟਾਕ ਮਾਰਕੀਟ ਬੈਟਰ ਕਰ ਰਿਹਾ ਸੀ ਐਂਡ ਆਫ ਫੈਬਰੂਅਰੀ। ਘਰਾਂ ਦੀ ਜਿਹੜੀਆਂ ਇੰਟਰਸਟ ਰੇਟ ਆ ਉਹਨਾਂ ਦੇ ਵੀ ਘਟਿਆ, ਉਹ ਵੀ ਇੰਟਰਸਟ ਰੇਟ ਵੀ ਘਟੇ ਹਨ ਵਿਚ ਵਾਸ ਲੋਐਸਟ ਇਨ ਲਾਸਟ 3 years। ਪਰ ਹੁਣ ਉਹ ਵੀ ਸਟਾਕ ਮਾਰਕੀਟ ਵੀ ਖਰਾਬ ਹੋ ਗਿਆ, ਉਹਦੇ ਨਾਲ ਬੌਂਡ ਮਾਰਕੀਟ ਦੇ ਵਿੱਚ ਵੀ ਵੱਡਾ ਇੰਪੈਕਟ ਪਿਆ। ਗੈਸ, ਗਰੋਸਰੀ ਪ੍ਰਾਈਸ ਜਿਹੜੇ ਨੇ ਉਹ ਵੱਡੇ ਲੈਵਲ ਤੇ ਇੰਪੈਕਟ ਹੋਏ ਨੇ। ਤੇ ਜੋ ਹਾਲਾਤ ਚੱਲਦੇ ਪਏ ਨੇ, ਰਿਸੈਸ਼ਨ ਦਾ ਜਿਹੜਾ ਰਿਸਕ ਹੈ ਉਹ ਅੱਗੇ ਨਾਲੋਂ ਜ਼ਿਆਦਾ ਵੱਧ ਚੁੱਕਿਆ। ਅਪਰੋਕਸੀਮੇਟਲੀ ਇਸ ਟਾਈਮ 10% ਜਿਹੜਾ ਰਿਸੈਸ਼ਨ ਆ ਪਿਛਲੇ 1 ਮਹੀਨੇ 'ਚ, ਉਹਦੇ ਚਾਂਸਸ ਜਿਹੜੇ ਨੇ ਹੋਰ ਵੱਧ ਚੁੱਕੇ ਨੇ। ਔਰ ਇਹਨਾਂ ਸਿਚੁਏਸ਼ਨ ਦੇ ਵਿੱਚ ਇੰਟਰਸਟ ਰੇਟ ਘਟਾਉਣਾ, ਖਾਸ ਕਰਕੇ ਜਦੋਂ ਇਨਫਲੇਸ਼ਨ ਵੱਧਦੀ ਪਈ ਆ ਉਹਦੇ 'ਚ ਇੰਟਰਸਟ ਘਟਾਉਣਾ ਇੱਕ ਤਰ੍ਹਾਂ ਦਾ ਮਤਲਬ ਕਿ ਇੱਕ ਸੁਸਾਈਡਲ ਇੰਪੈਕਟ ਹੋਏਗਾ, ਜਿਹਦੇ ਕਰਕੇ ਆਈ ਥਿੰਕ ਇਕੋਨਮੀ ਵਾਸਤੇ ਔਰ ਇਕੋਨਮੀ ਇਸ ਲੈਵਲ ਦੀ ਖਰਾਬ ਹੋ ਸਕਦੀ ਹੈ ਕਿਉਂਕਿ ਜੇ ਇਹਨਾਂ ਵਿੱਚ ਇੰਟਰਸਟ ਘਟਾਏ ਗਏ, ਜਿੱਦਾਂ ਆਪਾਂ ਪਹਿਲਾਂ ਵੀ ਪ੍ਰੋਗਰਾਮ ਤੇ ਗੱਲ ਕੀਤੀ ਹੈ ਕਿ ਪ੍ਰੈਜ਼ੀਡੈਂਟ ਨਿਕਸਨ ਨੇ ਇਹੀ ਕੋਸ਼ਿਸ਼ ਕੀਤੀ ਸੀ ਔਰ ਜਿਹੜਾ ਇਨਫਲੇਸ਼ਨ ਆ ਉਹ ਜਾ ਕੇ 20% ਤੱਕ ਪਹੁੰਚ ਗਿਆ ਸੀ। ਆਈ ਥਿੰਕ ਇਸ ਟਾਈਮ ਜਿਹੜਾ ਇਹ ਰਿਸੈਸ਼ਨ ਹੈ ਇਹ ਜੇ ਨਹੀਂ ਆਉਂਦਾ ਤੇ ਵਧੀਆ ਗੱਲ ਹੈ, ਪਰ ਜੋ ਅਨਫੋਰਚੂਨੇਟਲੀ ਜੋ ਸਿਚੁਏਸ਼ਨ ਬਣੀ ਪਈ ਹੈ ਉਹ ਤੋਂ ਬਚਣਾ ਥੋੜਾ ਔਖਾ ਲੱਗ ਰਿਹਾ ਹੈ। ਬਿਲਕੁਲ ਜੀ। ਸੋ ਜਿਹੜੀ ਆਪਾਂ ਉਹੀ ਗੱਲ ਕਰ ਰਹੇ ਹਾਂ ਓਵਰਆਲ ਕਿ ਅਗਲੇ 6 ਤੋਂ 18 ਮਹੀਨੇ ਜਿਹੜੇ ਨੇ ਕਾਫੀ ਜ਼ਿਆਦਾ ਕ੍ਰੂਸ਼ਲ ਨੇ। ਜੇ ਅੱਜ ਵੀ ਵਾਰ ਬੰਦ ਹੋ ਜਾਂਦੀ ਤਾਂ ਅਗਲੇ ਤੋਂ 6 ਤੋਂ 18 ਮਹੀਨੇ ਜਿਹੜੇ ਨੇ ਆਈ ਥਿੰਕ ਦੈਟ ਇਜ਼ ਸਟਿਲ ਗੋਇੰਗ ਟੂ ਬੀ ਪ੍ਰੀਟੀ ਬੈਡ। ਤੋ ਮੈਂ ਤੇ ਇਹੀ ਕਹਿਣਾ ਕਿ ਆਪਣੇ ਜਿਹੜੇ ਔਰ ਅੱਗੇ ਜੇ ਆਪਾਂ ਲੌਂਗ ਟਰਮ ਦੀ ਗੱਲ ਕਰੀਏ ਜਿਹੜੇ ਲੌਂਗ ਟਰਮ ਇੰਪੈਕਟ ਨੇ ਅਪ ਟੂ 10 years ਜਾ ਸਕਦੇ ਨੇ, ਜਿਹਦੇ 'ਚ ਆਪਾਂ ਜੇ ਗੱਲ ਕਰੀਏ ਕਿ ਪਰਮਾਨੈਂਟਲੀ ਜਿਹੜੇ ਪ੍ਰਾਈਸਿਸ ਨੇ ਗੁੱਡਸ ਦੀਆਂ ਹਾਈ ਹੋ ਜਾਂਦੀਆਂ ਨੇ। ਡਿਫੈਂਸ ਸਪੈਂਡਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ, ਉਹਦਾ ਵੀ ਐਕਚੁਅਲੀ ਜਿਹੜਾ ਲੋਡ ਆ ਕੇ ਦੁਬਾਰਾ ਫਿਰ ਆਮ ਟੈਕਸ ਪੇਅਰ ਤੇ ਪੈਣਾ। ਐਨਰਜੀ ਦੇ ਪ੍ਰਾਈਸਿਸ ਈਵਨ ਦੋ ਸਾਰਾ ਰਿਪਬਲਿਕਨ ਬੇਸ ਤੇ ਈਵਨ ਪ੍ਰੈਜ਼ੀਡੈਂਟ ਟਰੰਪ ਵੀ ਕਹਿੰਦੇ ਰਹੇ ਕਿ ਜੀ ਡਰਿਲ ਬੇਬੀ ਡਰਿਲ, ਅਸੀਂ ਜੀ ਇੱਕ ਵਾਰੀ ਆ ਗਏ ਤਾਂ $1.5 ਦੇ ਕੋਲ ਆਪਾਂ ਗੈਲਨ ਕਰ ਦੇਣੀ ਹੈ। ਤੇ ਜਿਹੜੀ ਹੁਣ ਕਈ ਸਟੇਟਾਂ ਦੇ ਵਿੱਚ 7 ਤੋਂ ਹੀ ਉੱਪਰ ਸਿਚੁਏਸ਼ਨ ਪਹੁੰਚ ਚੁੱਕੀ ਹੈ। ਕੈਲੀਫੋਰਨੀਆ ਦੀ ਐਵਰੇਜ $6 ਹੈ ਇਸ ਟਾਈਮ। ਐਗਜ਼ੈਕਟਲੀ। ਸੋ ਆਈ ਮੀਨ ਸਰਟਨ ਏਰੀਆ 'ਚ ਜਾਓ ਤੇ ਉੱਥੇ $7 ਵੀ ਮੈਂ ਵੇਖੀ ਹੈ। ਹਾਂਜੀ ਬਿਲਕੁਲ। ਕਿਉਂਕਿ ਬੀਇੰਗ ਇਨ ਅਲੇ ਮੈਂ ਅਲੇ ਦਾ ਸਭ ਤੋਂ ਜ਼ਿਆਦਾ ਵੈਸੇ ਹਾਲਾਤ ਜ਼ਿਆਦਾ ਖਰਾਬ ਨੇ। ਔਰ ਓਵਰਆਲ ਜੇ ਆਪਾਂ ਪਲੱਸ ਜਿਹੜਾ ਹੁਣ ਗਲੋਬਲ ਟ੍ਰੇਡ ਦੇ ਉੱਤੇ ਵੱਡਾ ਇੰਪੈਕਟ ਪਿਆ, ਇਹਦਾ ਵੀ ਅਗਲੇ 10 ਸਾਲ ਤੱਕ ਇਹਦਾ ਇੰਪੈਕਟ ਜਿਹੜਾ ਉਹ ਖਤਮ ਨਹੀਂ ਹੋਣਾ। ਬਿਕੋਜ਼ ਜਿਹੜਾ ਟ੍ਰੇਡ ਡਿਵਰਟ ਹੋ ਗਿਆ, ਜਿਹੜਾ ਟ੍ਰੇਡ ਲੂਜ਼ ਕਰ ਲਿਆ ਆਪਾਂ US ਨੇ, ਉਹਦਾ ਇੰਪੈਕਟ ਟੈਕਸ ਪੇਅਰ ਦੇ ਉੱਤੇ ਲੌਂਗ ਟਰਮ ਦੇ ਵਿੱਚ ਪੈਣਾ।
ਜੋ ਜੇ ਧੱਕੇ ਨਾਲ ਪੁਸ਼ ਕਰਦੇ ਨੇ ਕਿ ਪ੍ਰੈਜ਼ੀਡੈਂਟ ਟਰੰਪ ਕਿ ਹਾਂ ਵੀ ਰੇਟ ਲੋ ਕਰ ਦਿਓ, ਔਰ ਇਹਨਾਂ ਦੀ ਮਰਜ਼ੀ ਦਾ ਬੰਦਾ ਆ ਜਾਂਦਾ ਕਿਤੇ ਨਾ ਕਿਤੇ ਪੁਸ਼ ਕਰਾ ਦਿੰਦੇ ਧੱਕੇ ਦੇ ਨਾਲ। ਸੋ ਟੈਂਪਰਰੀ ਦੇ ਬਹੁਤ ਲੋਕਾਂ ਨੂੰ ਮਜ਼ਾ ਆਏਗਾ, ਇੰਪੈਕਟ ਆਏਗਾ, ਔਰ ਉਹਦੇ ਬਾਅਦ ਦੈਟਸ ਐਗਜ਼ੈਕਟਲੀ ਵਾਟ ਹੀ ਵਾਂਟਸ ਕਿ ਮੈਂ ਐਸੀ ਲੈਗੇਸੀ ਛੱਡ ਜਾ ਕਿ ਲੋਕਾਂ ਨੂੰ ਲੱਗੇ ਕਿ ਪ੍ਰੈਜ਼ੀਡੈਂਟ ਨੇ ਟਰੰਪ ਨੇ ਬਹੁਤ ਵਧੀਆ ਕੰਮ ਕੀਤਾ ਸੀ। ਜਦੋਂ ਪਿਛਲੀ ਲਾਸਟ ਕਰੰਟ ਐਡਮਿਨਿਸਟ੍ਰੇਸ਼ਨ ਆਈ ਹੈ ਪਾਵਰ 'ਚ, ਉਦੋਂ ਵੀ ਲੋਕਾਂ ਨੂੰ ਇਹ ਲੱਗਦਾ ਸੀ ਕਿ ਹਾਂਜੀ ਕਿ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਹੀ ਇੱਦਾਂ ਦਾ ਹੈ ਕਿ ਜਿਹੜਾ ਇਕੋਨਮੀ ਨੂੰ ਦੁਬਾਰਾ ਰਿਵਾਈਵ ਕਰ ਸਕਦਾ ਹੈ, ਕਿ ਹਰ ਪਾਸੇ ਲਹਿਰਾਂ ਬਹਿਰਾਂ ਹੋ ਜਾਣੀਆਂ ਨੇ। ਅਨਫੋਰਚੂਨੇਟਲੀ ਉਹੀ ਸਿਚੁਏਸ਼ਨ ਦੈਟਸ ਐਗਜ਼ੈਕਟਲੀ ਹੀ ਵਾਂਟ ਟੂ ਕ੍ਰੀਏਟ। ਸ਼ਾਰਟ ਟਰਮ ਦੇ ਵਿੱਚ ਫਾਇਦੇ ਵਾਸਤੇ ਲੌਂਗ ਟਰਮ ਦਾ ਨੁਕਸਾਨ ਜਿਹੜਾ, ਭਾਵੇਂ ਵਾਰ ਚੱਲਦੀ ਰਹੀ ਜਾਂ ਬੰਦ ਹੋ ਜਾਏ, ਜੋ ਸਿਚੁਏਸ਼ਨ ਬਣੀ ਓਵਰਆਲ ਥਿੰਗਸ ਆਰ ਨਾਟ ਲੁਕਿੰਗ ਗੁੱਡ ਫॉर ਨਾउ। ਨਿਰਮਲ ਮਾਨ ਜੀ, ਈਵਨ ਚਲੋ ਮੰਨ ਲਓ ਇਹ ਆਪਾਂ ਜੇ ਕੇਸ ਸਟੱਡੀ ਕਰਦੇ ਵੀ ਇੰਟਰਸਟ ਰੇਟ ਉਹ ਘਟਾ ਦਿੰਦੇ ਆ, ਕੀ ਲੋਕਾਂ ਦੇ ਕੋਲ ਇਨਫ ਮਨੀ ਹੈਗੀ ਇਹ ਚੀਜ਼ਾਂ ਬਾਏ ਕਰ ਸਕਣਗੇ? ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਵਧੀਆ ਕੁਐਸਚਨ ਹੈ ਆਪਣਾ, ਇੰਪੋਰਟੈਂਟ ਕੁਐਸਚਨ ਹੈ ਨਾਲ ਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਮੈਂ ਬੇ ਏਰੀਆ ਦੀ ਗੱਲ ਕਰਾਂ, ਜਿਹੜਾ ਹੱਬ ਹੈ ਸਿਲੀਕਨ ਵੈਲੀ ਆਪਣੇ ਟੈਕ ਇੰਡਸਟਰੀ ਦਾ, ਔਰ ਜਿੰਨੀ ਵਾਰ ਵੀ ਇਹ ਤੋਂ ਪਹਿਲੀਆਂ ਰਿਸੈਸ਼ਨਸ ਆਈਆਂ ਨੇ, ਟੈਕ ਇੰਡਸਟਰੀ ਨੂੰ ਇੰਨਾ ਵੱਡਾ ਇੰਪੈਕਟ ਕਦੇ ਨਹੀਂ ਪਿਆ, ਬਿਕੋਜ਼ ਜੇ ਤੁਸੀਂ ਬੰਦੇ ਲੇ ਆਫ ਕਰਨੇ ਨੇ ਉਹਨੂੰ ਕੰਪਨਸੇਟਡ ਟੈਕਨੋਲੋਜੀ ਨੇ ਕੀਤਾ ਜਾਂਦਾ। ਔਰ ਅੱਜ ਦੇ ਡੇਟ ਦੇ ਵਿੱਚ ਔਨ ਐਵਰੇਜ 10 ਤੋਂ 11 ਮਹੀਨੇ ਜਿਹੜੇ ਆ ਲੋਕੀ ਉੱਥੇ ਜੌਬਲੈਸ ਬੈਠੇ ਨੇ, ਅਨਇੰਪਲੋਇਮੈਂਟ ਬੈਠੇ ਨੇ, ਔਰ ਐਸੇ ਉਹਨਾਂ 'ਚ ਮੈਜੋਰਿਟੀ ਇੱਕ ਬਿਗ ਚੰਕ ਲੋਕੀ ਇਹ ਨੇ ਜਿਨ੍ਹਾਂ ਨੇ ਰੀਫਾਈਨੈਂਸ ਆਪਣੇ ਘਰ ਕੀਤੇ ਨੇ ਜਾਂ ਬਾਈ ਕੀਤੇ ਨੇ, ਜਦੋਂ ਇੰਟਰਸਟ ਰੇਟ 2, 2.5, 3% ਹੈਗਾ ਜੀ। ਪਰ ਪ੍ਰੋਬਲਮ ਇਹ ਹੈ ਰਾਜਕਰਨ ਕਿ ਜੇ 2 ਮਿਲੀਅਨ ਦੇ ਘਰ ਦੇ ਉੱਤੇ 2% ਵੀ ਵਿਆਜ ਦੇ ਰਹੇ ਹਾਂ, ਪਰ ਜੇ ਸਾਡੀ ਇਨਕਮ ਵੀ ਨਹੀਂ ਹੈਗੀ ਤੇ ਕਿੰਨਾ ਚਿਰ ਸਸਟੇਨ ਕਰ ਸਕਾਂਗੇ? ਸੋ ਇਨਕਮ ਜਿਹੜੀ ਇੰਪਲੋਇਮੈਂਟ ਜਿਹੜੀ ਇਸ਼ੂ ਹੈ, ਜਿਹੜੀ ਅਨਇੰਪਲੋਇਮੈਂਟ ਵਧਦੀ ਪਈ ਹੈ, ਇਨਫਲੇਸ਼ਨ ਮਹਿੰਗਾਈ ਵਧਦੀ ਪਈ ਹੈ, ਇੰਟਰਸਟ ਰੇਟ ਘਟਾਉਣ ਦੇ ਨਾਲ ਉਸ ਚੀਜ਼ ਨੂੰ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਹੈ, ਕਿਉਂਕਿ ਇੱਕ ਤਾਂ ਚੀਜ਼ਾਂ ਅੱਗੇ ਹੀ ਤੁਹਾਡੇ ਕੋਲ ਮਹਿੰਗੀਆਂ ਮਿਲਦੀਆਂ ਪਈਆਂ ਨੇ, ਤੁਸੀਂ ਉਹ ਚੀਜ਼ਾਂ ਦੀ ਅਬੰਡੈਂਸ ਹੋਰ ਵਧਾ ਦਿਓ ਤੇ ਉਹਦੇ ਨਾਲ ਚੀਜ਼ਾਂ ਥਿੰਗਸ ਵਿਲ ਨਾਟ ਬੀ ਗੁੱਡ ਜੇ ਬਗੈਰ ਸੋਚਿਆ ਸਮਝਿਆ ਜੇ ਧੱਕੇ ਨਾਲ ਇੰਟਰਸਟ ਰੇਟ ਘਟਾਇਆ ਜਾਂਦਾ। ਇਹ ਵੀ ਰਿਪੋਰਟਿੰਗ ਨਾਲ ਇਸ ਮੌਕੇ ਵੀ ਜਿਹੜੇ ਕ੍ਰੈਡਿਟ ਕਾਰਡ ਦੀਆਂ ਡੈਲੀਕੁਐਂਸੀਜ਼ ਆ ਕਈ ਦਹਾਕਿਆਂ ਦੀਆਂ ਸਭ ਤੋਂ ਉੱਤੇ ਆ। ਇੱਕ ਤਾਂ ਰਿਕਾਰਡ ਤੋੜ ਅਮਰੀਕਨ ਲੋਕਾਂ ਦੇ ਉੱਤੇ ਕ੍ਰੈਡਿਟ ਕਾਰਡ ਦਾ ਕਰਜ਼ਾ ਸਭ ਤੋਂ ਜ਼ਿਆਦਾ ਆ ਹੁਣ ਤੱਕ ਦਾ ਅਮਰੀਕਾ ਦੇ ਇਤਿਹਾਸ ਦਾ, ਤੇ ਉਹਦੇ ਵਿੱਚ ਜਿਹੜੀਆਂ ਡੈਲੀਕੁਐਂਸੀਜ਼ ਆ ਵੀ ਜਿਨ੍ਹਾਂ ਨੂੰ 2-2 3-3 ਮਹੀਨੇ ਹੋ ਗਏ ਆ ਵੀ ਉਹ ਪੇਮੈਂਟ ਹੀ ਨਹੀਂ ਦੇ ਪਾ ਰਹੇ, ਉਹ ਵੀ ਲਗਾਤਾਰ ਵੱਧਦੀਆਂ ਜਿਹੜੀਆਂ ਜਾ ਰਹੀਆਂ। ਸੋ ਇਹ ਕੋਈ ਨੈਗੇਟਿਵ ਵਾਲੀ ਗੱਲ ਨਹੀਂ ਆ, ਬਟ ਇਹ ਰਿਐਲਿਟੀ ਆ। ਹੁਣ ਕੀ ਕਰੀਏ, ਇਸ ਤੋਂ ਇਲਾਵਾ ਦੱਸੀਏ ਕਿ ਜੋ ਸਿਚੁਏਸ਼ਨ ਆ। ਨਹੀਂ ਬਿਲਕੁਲ, ਹੁਣ ਦੇਖੋ ਕਿ ਅੱਜ ਦੀ ਡੇਟ ਦੇ ਵਿੱਚ 1.3 ਟ੍ਰਿਲੀਅਨ ਡਾਲਰ ਜਿਹੜਾ ਕ੍ਰੈਡਿਟ ਕਾਰਡ ਦਾ ਡੈਟ ਹੋਇਆ, ਜਦੋਂ ਪਹਿਲਾਂ ਨਹੀਂ ਹੋਇਆ। ਹੁਣ ਇਹ ਤਾਂ ਨਹੀਂ ਕਿ ਅਸੀਂ ਜਾਂ ਕੋਈ ਬਣਾ ਕੇ ਇਹਨੂੰ ਦੱਸਦਾ ਪਿਆ। ਅੱਜ ਦੀ ਡੇਟ ਦੇ ਵਿੱਚ ਓਵਰ 60% ਜਿਹੜੀ ਪਾਪੂਲੇਸ਼ਨ ਜਿਹਨਾਂ ਕੋਲ ਕ੍ਰੈਡਿਟ ਕਾਰਡ ਨੇ, ਉਹ ਆਪਣਾ ਜਿਹੜਾ ਉਹ ਬੈਲੈਂਸ ਕੈਰੀ ਕਰ ਰਹੇ ਨੇ, ਉਹ ਕਲੋਜ਼ ਟੂ 52% ਜਿਹੜੇ ਨੇ ਉਹ ਆਪਣੀ ਪੇਮੈਂਟਾਂ ਤੇ ਕਿਤੇ ਨਾ ਕਿਤੇ ਬਿਹਾਈਂਡ ਨੇ। ਸੋ ਇਹ ਜਿਹੜੀ ਨੰਬਰਸ ਨੇ, ਅਜੇ ਮੈਂ ਸਿਰਫ ਕ੍ਰੈਡਿਟ ਕਾਰਡ ਦੀ ਗੱਲ ਕਰ ਰਿਹਾ। ਇਹਦੇ ਇਲਾਵਾ ਜਿਹੜਾ ਬਾਕੀ ਡੈਟ ਆ, ਜਿਹੜਾ ਜੇ ਸਿਕਿਉਰ ਡੈਟ ਕਰ ਲਈਏ ਗੱਡੀਆਂ ਦਾ, ਘਰਾਂ ਦਾ, ਜੀ ਉਹ ਤੇ ਇੱਕ ਨੈਕਸਟ ਲੈਵਲ ਦੇ ਉੱਤੇ ਆ। ਪਲੱਸ ਆਪਣੀ ਕਮਿਊਨਿਟੀ ਦੇ ਵਿੱਚ ਜਾਂ ਬਿਜ਼ਨਸ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਐਨੀ ਬਿਜ਼ਨਸਮੈਨ ਜਿਨ੍ਹਾਂ ਨੇ SBA ਲੋਨ ਲਏ ਹਨ ਪਿਛਲੀ ਵਾਰ ਪੈਂਡੈਮਿਕ ਦੇ ਵਿੱਚ, ਆਈ ਥਿੰਕ ਉਹ ਵੀ ਬੜੇ ਐਗਰੈਸਿਵਲੀ ਉਹਨਾਂ ਨੂੰ ਜਾ ਕੇ ਉਹਨਾਂ ਦੇ ਕਲੈਕਸ਼ਨ ਐਫਰਟ ਪਾ ਰਹੇ ਆ। ਟ੍ਰੈਜਰੀ ਉਹਨਾਂ ਦੇ ਮਗਰ ਪਈ ਹੋਈ ਹੈ, ਜਿਹੜੀ ਉਹਨਾਂ ਕੋਲ ਪੈਸੇ ਕਲੈਕਟ ਕਰਨ ਦੀ ਕੋਸ਼ਿਸ਼ ਕਰਦੀ ਪਈ ਹੈ। ਸੋ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੁੰਦੀਆਂ ਪਈਆਂ ਨੇ। ਆਈ ਥਿੰਕ ਕਿ ਐਜ਼ ਥੋੜਾ ਜਿਹਾ ਆਪਾਂ ਨੂੰ ਐਜ਼ ਅ ਕਮਿਊਨਿਟੀ ਥੋੜਾ ਜਿਹਾ ਸੁਹਿਰਦ ਹੋਣਾ ਪੈਣਾ, ਕਿ ਇਹ ਨਾ ਕਹੀਏ ਕਿ ਕੋਈ ਵੀ ਗੱਲ ਹੈ ਇਹਨੂੰ ਡਰ ਵਜੋਂ ਨਾ ਲਈਏ। ਡਰ ਇਜ਼ ਅ ਗੁੱਡ ਥਿੰਗ। ਜੇ ਹੁਣ ਬੰਦਾ 50 ਮੰਜ਼ਿਲ ਤੇ ਚੜ੍ਹ ਕੇ ਡਰੇ ਨਾ, ਤੇ ਡਰ ਇਜ਼ ਫॉर योर ਸੇਫਟੀ। ਜੇ ਤੁਸੀਂ ਡਰਦੇ ਵੀ ਤਾਂ ਐਟਲੀਸਟ ਉਹ ਸੇਫਟੀ ਵਾਸਤੇ, ਨਹੀਂ 50 ਮੰਜ਼ਿਲ ਦਾ ਬੰਦਾ ਥੱਲੇ ਛਾਲ ਮਾਰ ਦੋ ਜੇ ਡਰਦਾ ਹੀ ਨਹੀਂ ਤਾਂ। ਸੋ ਡਰ ਨੂੰ ਐਨਾਲਾਈਜ਼ ਕਰਕੇ ਤੇ ਉਹਨੂੰ ਚੈਨਲਾਈਜ਼ ਕਰਕੇ ਯੂ ਹੈਵ ਟੂ ਬੀ ਬੈਟਰ। ਫॉर ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਅਗਲੇ 3 ਤੋਂ 6 ਮਹੀਨੇ ਐਟਲੀਸਟ ਆਪਾਂ ਕੋਸ਼ਿਸ਼ ਇਹ ਕਰੀਏ ਕਿ ਆਪਣੇ ਖਰਚੇ ਕੰਟਰੋਲ ਕਰੀਏ। ਜਿਹੜਾ ਪੈਸਾ ਖਰਾਬ ਹੁੰਦਾ ਪਿਆ, ਜਦੋਂ ਹਮੇਸ਼ਾ ਕਹਿਣਾ ਹੁੰਦਾ ਕਿ ਤੁਸੀਂ ਕ੍ਰੈਡਿਟ ਕਾਰਡ ਦੇ ਵਿੱਚ ਬੈਡ ਮਨੀ ਤੁਹਾਡਾ ਜਾਣ ਰਿਹਾ, ਆਫਟਰ ਬੈਡ ਮਨੀ, ਉਹਨੂੰ ਆਪਾਂ ਕਿੱਦਾਂ ਕੰਟਰੋਲ ਕਰੀਏ। 25% ਇੰਟਰਸਟ ਰੇਟ ਪੇ ਕਰਦੇ ਹਾਂ, ਮਿਨੀਮਮ ਪੇਮੈਂਟ ਪੇ ਕਰੀ ਜਾਂਦੇ ਹਾਂ, ਔਰ ਹਰ ਸਾਲ 'ਚ ਆਪਣਾ ਦੇਖੋਗੇ ਕਿੰਨਾ ਤੁਹਾਡਾ ਪੈਸਾ ਜਾਂਦਾ ਪਿਆ। ਜੇ ਤੁਸੀਂ ਪ੍ਰਾਪਰਟੀ ਲੈ ਰਹੇ ਹੋ ਜਾਂ ਨਵੀਂ ਲੈ ਰਹੇ ਹੋ, ਤਾਂ ਐਟਲੀਸਟ ਥੋੜੀ ਜਿਹੀ ਕੋਸ਼ਿਸ਼ ਇਹ ਕਰੋ ਕਿ ਹੁਣ ਟੈਂਪਰਰੀ ਥੋੜਾ ਜਿਹੜਾ ਫਿਕਸ ਰੇਟ ਤੇ ਫਾਈਨੈਂਸਿੰਗ ਕਰੋ। ਇਹ ਨਾ ਕਿ ਤੁਸੀਂ 2 ਸਾਲ ਦੀ 3 ਸਾਲ ਦੀ ਕਰ ਲਓ, ਉਹਦੇ ਬਾਅਦ ਜਿਹੜੇ ਇੰਟਰਸਟ ਰੇਟ ਹੋਰ ਵੱਧ ਜਾਣ। ਜੇ ਵਾਕਿਆ ਇਨਫਲੇਸ਼ਨ ਵੱਧ ਗਈ 20-25 ਚਲੀ ਗਈ, ਤੇ ਪ੍ਰੈਜ਼ੀਡੈਂਟ ਰੀਗਨ ਦੇ ਔਰ ਨਿਕਸਨ ਦੇ ਟਾਈਮ ਦੇ ਵਿੱਚ, ਕਾਰਟਰ ਦੇ ਟਾਈਮ ਦੇ ਵਿੱਚ 20-25% ਇੰਟਰਸਟ ਰੇਟ ਹੋ ਗਿਆ ਸੀ। ਸੋ ਆਫ ਕੋਰਸ ਜੇ ਤੁਸੀਂ ਲੌਂਗ ਟਰਮ ਰੇਟ ਲੈਂਦੇ ਹੋ ਲੋਨ ਦਾ, ਤਾਂ ਥੋੜਾ ਜਿਹਾ ਮਹਿੰਗਾ ਪੈਂਦਾ,
ਬਟ ਐਂਡ ਆਫ ਦਾ ਡੇ ਜਿੰਨਾ ਰਿਸਕ ਬੈਂਕ ਜ਼ਿਆਦਾ ਲੈ ਰਿਹਾ ਉਹਨਾਂ ਥੋੜਾ ਜਿਹਾ ਇੰਟਰਸਟ ਰੇਟ ਵਧਾ ਰਿਹਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਆਪਣੀ ਜਿਹੜੀ ਹੈ ਬਾਕੀ ਜਿਹੜਾ ਆਪਣੀ ਕਮਿਊਨਿਟੀ 'ਚ ਥੋੜਾ ਜਿਹਾ ਇਸ਼ੂ ਹੁੰਦਾ ਕਿ ਅਸੀਂ ਥੋੜਾ ਜਿਹਾ ਬਜਟ ਬਣਾ ਕੇ ਨਹੀਂ ਚੱਲਦੇ ਕੰਪਲਸਰੀ। ਉਹ ਫਿਰ ਇਦਾਂ ਦੇ ਗਾਣੇ ਖੁੱਲੇ ਖਰਚੇ ਮਿੱਤਰਾਂ ਦੇ ਬੰਦੇ ਨੂੰ ਪੰਪ ਬਹੁਤ ਛਕਾ ਦਿੰਦੇ, ਬਾਅਦ ਵਿੱਚ ਝੁੱਗਾ ਚੌੜਾ ਆਪਣਾ ਹੀ ਹੋ ਜਾਂਦਾ। ਬਿਲਕੁਲ ਇਹ ਤੇ ਫੇਰ ਵੀ ਗਾਣਾ ਠੀਕ ਆ। ਉਹ ਗਾਣਾ ਇੱਕ ਆਉਂਦਾ ਹੁੰਦਾ ਸੀ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ, ਤੇ ਉਹਦੇ 'ਚ ਵੀ ਆਪਾਂ ਪ੍ਰਾਊਡ ਮਹਿਸੂਸ ਕਰਦੇ ਹਾਂ। ਸੋ ਅਨਫੋਰਚੂਨੇਟਲੀ ਆਪਾਂ ਨੂੰ ਨਾ ਇਹ ਥੋੜਾ ਜਿਹਾ ਇਹਦੇ ਚੋਂ ਰਿਅਲਾਈਜ਼ ਕਰੀਏ ਕਿ ਆਪਣੇ ਵਾਟ ਆਰ ਮਾਈ ਨੀਡਸ ਐਂਡ ਵਾਟ ਆਰ ਮਾਈ ਵਾਂਟਸ, ਮੈਨੂੰ ਜ਼ਰੂਰਤ ਕਿਹੜੀ ਚੀਜ਼ ਦੀ ਔਰ ਕਿਹੜੀ ਚੀਜ਼ਾਂ ਬਸ ਲੋਕਾਂ ਨੂੰ ਲੋਕ ਖਾਲੇ ਵਾਸਤੇ ਲੈਣੀਆਂ ਨੇ। ਤੇ ਥੋੜਾ ਜਿਹਾ ਉੱਤੇ ਆਪਾਂ ਕੋਸ਼ਿਸ਼ ਕਰੀਏ, ਔਰ ਕੋਸ਼ਿਸ਼ ਇਹ ਕਰੀਏ ਕਿ ਜਿੱਥੇ ਵੀ ਆਪਾਂ ਅਵੋਇਡ ਕਰ ਸਕਦੇ ਹਾਂ irrespective of any kind of debt, ਤੁਹਾਨੂੰ 0% ਦੇ ਮਿਲਦਾ ਪਿਆ, ਤੁਹਾਨੂੰ 10% ਐਕਸਟਰਾ ਆਫ ਦੇ ਰਹੇ ਨੇ ਜਦੋਂ ਕ੍ਰੈਡਿਟ ਕਾਰਡ ਅਪਲਾਈ ਕਰਦੇ ਹੋ। ਕੋਈ ਵੀ ਜਿਹੜਾ ਵੀ ਜਾਂ ਫਰਨੀਚਰ ਲੈ ਲਓ ਜੀ, 1 ਸਾਲ ਤੱਕ ਕੋਈ ਨਾ ਪੇ ਕਰੋ, 1 ਸਾਲ ਦੇ ਬਾਅਦ ਉਹ ਤੁਸੀਂ ਫਿਰ ਉਸੇ ਪੇ ਤਾਂ ਕਰਨਾ ਹੀ ਪੈਣਾ ਆ। ਫਿਰ ਜੇ ਇੱਕ ਪੇਮੈਂਟ ਮਿਸ ਹੋ ਜਾਏ, ਉਹ ਪਹਿਲੇ ਦਿਨ ਤੋਂ ਲੈ ਕੇ 25-30% ਚਾਰਜ ਕਰਦੇ ਨੇ। ਸੋ ਯੂ ਪੇ hundreds of $1000। SBI 'ਚ ਵੀ ਆ ਰਿਹਾ, ਇੱਕ ਪੇਮੈਂਟ ਮਿਸ ਹੋ ਜਾਏ ਤੁਹਾਡੀ, ਅੱਗੇ ਵੀ ਆਪਾਂ ਪ੍ਰੋਗਰਾਮ 'ਚ ਗੱਲ ਕਰ ਰਹੇ ਹਾਂ ਕਿ ਆਪਣੀ ਦੂਜੇ ਬਾਰੇ ਅਪਡੇਟ ਟਰੈਕਿੰਗ 'ਚ। ਹਾਂਜੀ ਦੇ ਵਿੱਚ ਹਾਂਜੀ, ਕਿ ਇੱਕ ਐਸਾ ਮੈਂ ਕੇਸ ਆਇਆ, ਬੰਦੇ ਦੀ ਵਿਚਾਰੇ 2 ਭਰਾ ਹਨ, ਜਿਹੜਾ ਬੰਦਾ ਪੇ ਕਰਦਾ ਪਿਆ ਹੀ ਡਾਈਡ। ਉਹਨਾਂ ਦੇ ਬਿਜ਼ਨਸ ਦੇ ਵਿੱਚ ਉੱਥੇ ਇੱਕ ਬੰਦਾ ਸੁਣਨ ਵਾਲਾ ਹੀ ਹੈ ਨਹੀਂ, ਤੁਸੀਂ ਗੱਲ ਕਿਹਦੇ ਨਾਲ ਕਰੋਗੇ? 3 ਮਹੀਨੇ ਤੱਕ ਬੰਦਾ ਹੀ ਨਹੀਂ ਲੱਭਾ ਉਹਨਾਂ ਨੂੰ, ਕਿੰਨਾ ਗੱਲ ਹੋ ਸਕੇ। ਐਗਜ਼ੈਕਟਲੀ। ਤੇ ਉਹ ਕਹਿੰਦੇ ਉਹਨਾਂ ਨਾਲ ਦੀ ਗੱਲ ਕਿਹਦੇ ਨਾਲ ਕਰੋਗੇ? ਜਦੋਂ ਕਈ ਵਾਰ ਸਾਡੇ ਕੋਲ ਵੀ ਕਾਲ ਆਉਂਦੀ ਯਾਰ, ਕਸਟਮਰ ਕਹਿੰਦੇ ਨੇ ਭਾਜੀ ਉਹਨਾਂ ਨੂੰ ਆਹ ਗੱਲ ਕਰੋ, ਉਹਨਾਂ ਨੂੰ ਸਮਝਾਈਏ। ਹੁਣ ਗੱਲ ਕਿਸੇ ਬੰਦੇ ਨੂੰ ਸਮਝਾਈਏ ਕਿ ਹੁਣ ਕੰਪਿਊਟਰਾਂ ਨੂੰ ਕੀ ਸਮਝਾਈਏ ਆਪਾਂ? ਉਹ ਤਾਂ ਉਹਨਾਂ ਨੂੰ ਰਿਸਪੌਂਸ ਪਾਓ ਤੇ ਆਟੋਮੇਟਿਡ ਰਿਸਪੌਂਸ ਜੋ ਉਹਨਾਂ ਦਾ ਲੌਜਿਕ ਹੈਗਾ ਉਸ ਹਿਸਾਬ ਨਾਲ ਵਾਪਸ ਆ ਜਾਂਦਾ। ਸੋ ਇਹੀ ਹੈ ਕਿ ਆਪਣੇ ਖਰਚੇ ਘਟਾਈਏ ਤੇ ਆਪਣੀ ਇਨਕਮ ਵਧਾਉਣ ਦੀ ਕੋਸ਼ਿਸ਼ ਕਰੀਏ, ਔਰ ਖਾਸ ਕਰਕੇ ਜਿਹੜਾ ਇੱਕ ਵੱਡਾ ਪ੍ਰੋਬਲਮ ਆ ਰਹੀ ਹੈ ਟਰੱਕਿੰਗ ਇੰਡਸਟਰੀ ਦੇ ਵਿੱਚ, ਆਪਾਂ ਕੋਸ਼ਿਸ਼ ਕਰੀਏ ਜੇ ਟਰੱਕਿੰਗ ਤੋਂ ਥੋੜਾ ਬਾਹਰ ਨਿਕਲ ਕੇ, ਜਾਂ ਟਰੱਕਿੰਗ 'ਚ ਬਾਹਰ ਨਹੀਂ ਵੀ ਨਿਕਲਣਾ ਤਾਂ ਐਟਲੀਸਟ ਟਰੱਕਿੰਗ ਦੇ ਨਾਲ ਕੋਈ ਹੋਰ ਆਪਣਾ ਬਿਜ਼ਨਸ, ਕੋਈ ਹੋਰ ਧੰਦਾ ਸ਼ੁਰੂ ਕਰੀਏ, ਜਿਹਦੇ 'ਚ ਆਪਣੇ ਸਕਿੱਲਸ ਇੰਪਰੂਵ ਕਰੀਏ, ਜਿਹਦੇ ਨਾਲ ਲੌਂਗ ਟਰਮ ਦੇ ਵਿੱਚ ਅਸੀਂ ਇੱਕ ਚੀਜ਼ ਦੇ ਸਾਡੀ ਘਟ ਜਾਏ। ਜ਼ਿਆਦਾਤਰ ਇਹ ਵੀ ਮੰਨਿਆ ਜਾਂਦਾ, ਹੁਣ ਤੁਸੀਂ ਡੈਟ ਸੈਟਲਮੈਂਟ ਦਾ ਕੰਪਨੀ ਜਿਹੜੀ ਉਹ ਰਨ ਕਰਦੇ ਆ, ਅੱਜ ਤੋਂ ਨਹੀਂ ਤਕਰੀਬਨ 2 ਦਹਾਕੇ ਤੋਂ ਵੱਧ ਤੁਹਾਨੂੰ ਸਮਾਂ ਹੋ ਗਿਆ ਇਸ ਬਿਜ਼ਨਸ ਦੇ ਵਿੱਚ ਆ। ਇਹ ਅਕਸਰ ਇਹ ਮੰਨਿਆ ਜਾਂਦਾ ਵੀ ਜਿਹੜੇ ਲੈਂਡਰ ਆ ਉਹ ਡੀਫਾਲਟ ਕਰਨ ਦੇ ਨਾਲੋਂ ਸੈਟਲ ਕਰਨਾ ਪ੍ਰੈਫਰ ਕਰਦੇ ਆ। ਸੋ ਇਸ ਸਿਚੁਏਸ਼ਨ ਦੇ ਵਿੱਚ ਕਿੱਦਾਂ ਲੋਕਾਂ ਦੇ ਕੋਲ ਕਿਹੜੀਆਂ ਆਪਸ਼ਨਸ ਹੁੰਦੀਆਂ ਜਿਨ੍ਹਾਂ ਦੇ ਕੋਲ ਇਦਾਂ ਦਾ ਅਨਸਿਕਿਉਰਡ ਡੈਟ ਪਿਆ ਆ ਤੇ ਦੇ ਵਾਂਟ ਟੂ ਸੈਟਲ? ਸੋ ਕਿਸੇ ਤਰ੍ਹਾਂ ਦਾ ਅਨਸਿਕਿਉਰਡ ਡਾਟਾ ਜਿਹਦੇ 'ਚ ਪ੍ਰਾਇਮਰੀ ਕ੍ਰੈਡਿਟ ਕਾਰਡਸ ਆ ਜਾਂਦੇ ਨੇ, ਔਰ ਅੱਜ ਕੱਲ੍ਹ ਜਿਹੜੀ ਨਵੀਂ ਇਸ਼ੂਜ਼ ਆ ਰਹੀਆਂ ਨੇ, SBI ਦੇ ਲੋਨ ਵੀ ਆ ਰਹੇ ਨੇ, ਈਵਨ ਦੋ ਦੇ ਆਰ ਮੈਡੀਕਲ ਦਾ ਅੱਗੇ। ਇੱਕ ਮੈਂ ਕੱਲ ਹੀ ਕਿਸੇ ਨਾਲ ਗੱਲ ਕਰ ਰਿਹਾ ਹਾਂ, ਮੈਂ ਬਾਹਰ ਕਿਤੇ ਪਬਲਿਕਲੀ ਕੋਈ ਮਿਲ ਗਿਆ ਮੈਨੂੰ, ਤਾਂ ਗੱਲ ਦੱਸ ਰਿਹਾ ਮੈਨੂੰ ਕਿ ਉਹਨਾਂ ਨੇ ਸੈਟਲ ਕਰਨ ਦੀ ਕੋਸ਼ਿਸ਼ ਕੀਤੀ। ਬੈਂਕ ਨੇ, ਉਹਨਾਂ ਜਿਹੜਾ ਕਲੈਕਸ਼ਨ ਕੰਪਨੀ ਉਹਨਾਂ ਕਿਹਾ ਜੀ ਤੁਹਾਡੇ ਨਾਲ ਸੈਟਲ ਕਰ ਲੈਣੇ ਆ, ਇੰਨਾ ਕਰੋ ਕਿ ਸਾਨੂੰ ਐਕਸ ਅਮਾਊਂਟ ਪੇਮੈਂਟ ਜਿਹੜੀ ਅਗਲੇ 4-5 ਮਹੀਨੇ ਭੇਜ ਦਿਓ ਸੈਟਲਮੈਂਟ ਕਰਨਾ। ਉਹ ਕੋਈ ਪ੍ਰੋਪਰ ਪੇਪਰ ਵਰਕ ਨਹੀਂ ਕੀਤਾ, ਕੋਈ ਡਾਕੂਮੈਂਟੇਸ਼ਨ ਨਹੀਂ ਕੀਤੀ। ਉਹਨਾਂ ਨੇ 4 ਮਹੀਨੇ 6 ਮਹੀਨੇ ਪੇਮੈਂਟਾਂ ਭੇਜਦੇ ਰਹੇ, ਔਰ ਉਹਦੇ ਬਾਅਦ ਕਹਿੰਦਾ ਕਿ ਤੁਹਾਡੀ, ਉਹਨਾਂ ਸੋਚਿਆ ਦੇ ਆਰ ਅੰਡਰ ਅਸੰਪਸ਼ਨ ਕਿ ਸਾਡਾ ਜਿਹੜਾ ਕਰਜ਼ਾ ਉਹ ਮਾਫ ਹੋ ਗਿਆ। ਕਰਜ਼ਾ ਮਾਫ ਨਹੀਂ ਹੋਇਆ। ਉਹਨਾਂ ਨੇ ਕਿਹਾ ਜੀ ਕਿ ਤੁਹਾਡੇ ਨਾਲ ਇਹ ਗਲਤੀ ਹੋਈ ਨਹੀਂ, ਹੁਣ ਤੁਹਾਡਾ ਇਹ ਹੈ 4 ਪੇਮੈਂਟਾਂ 6 ਪੇਮੈਂਟਾਂ ਆ ਗਈਆਂ ਨੇ, ਤੇ ਤੁਹਾਡਾ ਇੰਨਾ ਅਮਾਊਂਟ ਜਿਹੜਾ ਆ ਗਿਆ ਇਹ ਤੁਹਾਡਾ ਪ੍ਰਿੰਸੀਪਲ 'ਚ ਘਟਾਤਾ, ਹੁਣ ਬਾਕੀ ਪੈਸੇ ਪੇ ਕਰੋ। ਸੋ ਐਗਜ਼ੈਕਟਲੀ। ਸੋ ਪ੍ਰੋਬਲਮ ਇਹ ਹੈ ਕਿ ਜਦੋਂ ਵੀ ਤੁਸੀਂ ਕੋਈ ਕੰਮ ਕਰੋ ਤੇ ਥੋੜਾ ਜਿਹਾ ਪ੍ਰੋਫੈਸ਼ਨਲ ਤਰੀਕੇ ਨਾਲ ਕਰੋ, ਕਿਉਂਕਿ ਸਿਰਫ ਇਹ ਨਹੀਂ ਹੁੰਦਾ ਕਿ ਆਪਾਂ, ਔਰ ਇੱਕ ਵਾਰੀ ਹੋਰ ਬੜਾ ਕੰਸਰਨ ਹੁੰਦਾ, ਬੜੇ ਕੁਐਸਚਨਸ ਆਉਂਦੇ ਨੇ ਖਾਸ ਕਰ ਸਾਡੀ ਕਮਿਊਨਿਟੀ ਦੇ, ਭਾਜੀ ਸਾਨੂੰ ਨਾ ਪੈਸੇ 50% ਦੇ ਬਚੇ ਨਹੀਂ, ਫਾਇਦਾ ਤਾਂ ਕੋਈ ਹੋਇਆ ਨਹੀਂ। ਵੇਖੋ ਇਹ ਜਿਹੜੀ ਚੀਜ਼ ਹੈ ਨਾ, ਕਰਜ਼ਾ ਇੱਕ ਐਸੀ ਨਾਮਰਾਦ ਬਿਮਾਰੀ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਕਰਦਾ ਰਹੋਗੇ 40-50 ਸਾਲ ਲੱਗ ਜਾਣੇ ਪੇ ਕਰਨ ਨੂੰ, ਔਰ ਜਿੱਥੇ 10,000 ਦੇਣਾ ਤੁਸੀਂ ਹੋ ਸਕਦਾ ਤੁਹਾਨੂੰ $1,00,000 ਦੇਣਾ ਪਏ। ਸੋ ਪ੍ਰੋਬਲਮ ਇਹ ਨਹੀਂ ਕਿ ਇਨਵੈਸਟਮੈਂਟ ਪ੍ਰੋਗਰਾਮ ਨਹੀਂ ਕਿ ਅੱਜ 10,000 ਤੁਹਾਡੇ ਬਚਾ ਕੇ ਤਾਂ ਤੁਸੀਂ ਉਹਨੂੰ ਫਲਰਿਸ਼ ਕਰੋਗੇ। ਸਾਡਾ ਮੇਨ ਪ੍ਰੋਬਲਮ, ਜਿਹੜਾ ਮੇਨ ਸੋਲਿਊਸ਼ਨ ਅਸੀਂ ਪ੍ਰੋਵਾਈਡ ਕਰਦੇ ਹਾਂ ਕਿ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਦੇ ਹਾਂ। ਜਿਹੜੀ ਪੇਮੈਂਟ ਤੁਸੀਂ ਅੱਜ ਪੇ ਕਰਦੇ ਹੋ ਉਸੇ ਪੇਮੈਂਟ ਨਾਲ ਅਗਲੇ 2 ਤੋਂ 4 ਸਾਲ ਦੇ ਵਿੱਚ ਤੁਸੀਂ ਟੋਟਲੀ ਡੈਟ ਫ੍ਰੀ ਹੋ ਜਾਓਗੇ, ਔਰ ਉਹ ਜਿਹੜਾ ਤੁਸੀਂ ਇੰਟਰਸਟ ਅਗਲੇ 35-40 ਸਾਲ ਭਰਨਾ ਸੀ ਉਹ ਤੁਸੀਂ ਨਹੀਂ ਵੀ ਭਰਿਆ, ਔਰ ਜਿਹੜਾ ਉਹ ਪੈਸਾ ਉਹਨੂੰ ਤੁਸੀਂ ਪ੍ਰੋਪਰ ਸਹੀ ਥਾਂ ਚੈਨਲਾਈਜ਼ ਕਰਕੇ ਯੂਜ਼ ਕਰਕੇ ਤੇ ਆਪਣਾ ਫਾਇਦਾ ਅੱਗੇ ਵੱਧ ਸਕਦੇ। ਨੰਬਰ ਸ਼ੇਅਰ ਕਰ ਲਿਓ ਨਿਰਮਲਮਾਨ ਜੀ ਵੀ ਜੇ ਕਿਸੇ ਨੇ ਸਰਵਿਸ ਤੁਹਾਡੇ ਤੋਂ ਲੈਣੀ ਹੋਵੇ। ਜੀ ਨੰਬਰ ਹੈ 888 ਕਈ ਵਾਰ ਨਾ ਇੱਕ ਹੋਰ ਆਇਆ ਕਿ 2-3 ਚੀਜ਼ਾਂ ਮੈਂ ਕਰਾਂਗਾ ਗੱਲਾਂ। ਇੱਕ ਇਹ ਹੁੰਦਾ ਕਿ ਕਈ ਵਾਰ ਸਾਡੇ ਨਾ ਸੰਗ ਜਾਂਦੇ ਬੰਦੇ ਗੱਲ ਕਰਨ ਲੱਗੋ। ਸੋ ਇਟਸ ਪਹਿਲੀ ਗੱਲ ਤਾਂ ਫੋਨ ਹੈ, ਇੱਕ ਵੀਡੀਓ ਕਾਲ ਤਾਂ ਹੈ ਨਹੀਂ, ਮੈਨੂੰ ਨਹੀਂ ਪਤਾ ਜਾਂ ਸਾਡੇ ਸਟਾਫ ਨੂੰ ਨਹੀਂ ਪਤਾ ਕਿ ਕੌਣ ਤੁਹਾਡੇ ਪਾਸੇ ਗੱਲ ਕਰ ਰਿਹਾ। ਸੋ ਤੁਸੀਂ ਬੇਝਿਜਕ ਗੱਲ ਕਰੋ, ਕਿਉਂਕਿ ਜਿਹੜੀ ਵੀ ਗੱਲ ਤੁਸੀਂ ਕਰਦੇ ਹੋ ਉਹ 100% ਕੌਨਫੀਡੈਂਸ਼ੀਅਲ ਹੈ।
ਤੁਹਾਡੇ ਘਰ ਦੇ ਦੂਜੇ ਮੈਂਬਰ ਵੀ ਫੋਨ ਕਰਕੇ ਉਹਦੇ ਬਾਰੇ ਜਾਣਕਾਰੀ ਨਹੀਂ ਲੈ ਸਕਦੇ ਅਨਲੈਸ ਯੂ ਆਥੋਰਾਈਜ਼ them ਟੂ। ਸੋ ਤਾਂ ਪੂਰੀ ਗੱਲ ਕਰੋ। ਇੱਕ ਚੀਜ਼ ਜਿਹੜੀ ਹੈ ਨਾ ਆਪਣੀ ਕਮਿਊਨਿਟੀ ਦੇ ਵਿੱਚ ਨਾ ਅੱਜ ਕੱਲ੍ਹ ਥੋੜ੍ਹਾ ਜਿਹਾ ਬਹੁਤੇ ਲੋਕ ਸਿਆਣੇ ਨੇ, ਪਰ ਕਈ ਲੋਕ ਇੱਦਾਂ ਹੁੰਦਾ ਕਿ ਹਰ ਬੰਦੇ ਅੱਜ ਖਾਸ ਕਰਕੇ ਟਿਕਟੋਕਰ ਆ ਗਏ ਨੇ ਜਾਂ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਆ ਗਏ ਨੇ, ਉਹ ਹਰ ਬੰਦਾ ਹਰ ਚੀਜ਼ ਦੇ ਉੱਤੇ ਐਕਸਪਰਟ ਬਣਿਆ ਪਿਆ। ਜਿਹੜਾ ਬੰਦਾ ਬੇਸਿਕ ਉਹਦਾ ਕੰਮ ਮੰਨ ਲਓ ਕਿ ਕੋਈ ਸਿਕਿਉਰਿਟੀ ਦੀ ਜੌਬ ਹੈ ਤੇ ਉਹ ਆ ਕੇ ਤੁਹਾਨੂੰ ਕਾਰਡੀਓਲੋਜੀ ਦੀਆਂ ਜਿਹੜੀਆਂ ਨੇ ਉਹ ਡਿਟੇਲਸ ਦੱਸ ਰਿਹਾ ਕਿ ਬਰੀਕੀਆਂ ਦੱਸਦੇ ਆ। ਸੋ ਇਹ ਨਹੀਂ ਕਹਿੰਦਾ ਕਿ ਉਹਨੂੰ ਪਤਾ ਨਹੀਂ ਹੋ ਸਕਦਾ, ਡੈਫੀਨਿਟਲੀ ਪਤਾ ਹੋ ਸਕਦਾ, ਪਰ ਜੇ ਉਹ ਜਿਹੜਾ ਵੀਡੀਓ ਵੇਖ ਕੇ ਉਹਨੇ ਦੇਖਿਆ ਤੁਸੀਂ ਵੀ ਉਹ ਵੀਡੀਓ ਦੇਖ ਸਕਦੇ ਹੋ। ਆਈ ਥਿੰਕ ਕਿ ਜਿਹੜਾ ਵੀ ਬੰਦਾ ਜਿਸ ਫੀਲਡ ਦਾ ਐਕਸਪਰਟ ਹੈਗਾ, ਜੇ ਇਫ ਯੂ ਵਾਂਟ ਟੂ ਬਲੀਵ ਸਮਵਨ ਇਨ ਕਾਰਡੀਓਲੋਜੀ ਦੈਨ ਕੰਸਲਟ ਲਿਸਨ ਟੂ ਅ ਪੋਡਕਾਸਟ ਔਰ ਜੋ ਵੀ ਤੁਹਾਡਾ ਪ੍ਰੋਗਰਾਮ ਹੈਗਾ ਕਾਰਡੀਓਲੋਜਿਸਟ ਦਾ ਸੁਣੋ। ਸੋ ਫਾਈਨੈਂਸ ਦੇ ਵਿੱਚ ਕਈ ਵਾਰ ਸਾਨੂੰ ਕਾਲ ਆ ਜਾਂਦੀ ਹੈ ਕਿ ਭਾਜੀ ਇਟਸ ਟੂ ਗੁੱਡ ਟੂ ਬੀ ਟਰੂ। ਇਟਸ ਟੂ ਗੁੱਡ ਟੂ ਬੀ ਟਰੂ। ਤੇ ਪਿਛਲੇ 18 ਸਾਲ ਤੋਂ ਆਪਾਂ ਇਹੀ ਕੰਮ ਕਰਦੇ ਪਏ ਹਾਂ। ਜੇ ਆਪਾਂ ਗੱਲ ਕਰੀਏ ਤਾਂ ਪ੍ਰੋਬਬਲੀ ਓਵਰ $1 ਬਿਲੀਅਨ ਵੀ ਹੈਵ ਸੈਟਲਡ ਅੰਟਿਲ ਨਾਓ। ਤੇ ਉਹ ਸਾਰਾ ਪੈਸਾ ਇੰਨੇ ਲੋਕਾਂ ਦਾ, ਇੰਨੇ ਪੈਸੇ ਜਿਹੜੇ ਨੇ ਕਿੱਦਾਂ ਸੈਟਲ ਹੋ ਜਾਣੇ ਹਨ। ਐਸੇ ਵੀ ਕਸਟਮਰ ਹੈਗੇ ਨੇ ਸਾਡੇ ਜਿਹੜੇ ਪ੍ਰੋਗਰਾਮ ਚ ਆਏ, ਉਹਨਾਂ ਤੇ ਓਵਰ $500,000 ਈਵਨ ਮਿਲੀਅਨ ਤੱਕ ਡੈਟ ਹੈਗਾ ਹੀ, ਉਹਨਾਂ ਨੇ ਸੈਟਲ ਕੀਤਾ ਐਂਡ ਦੇ ਆਰ ਬੈਕ ਔਨ ਟ੍ਰਾਈਪ ਐਂਡ ਉਹਨਾਂ ਦੇ ਫਿਰ ਉਹਨਾਂ ਨੇ ਬਿਜ਼ਨਸ ਫਲਰਿਸ਼ ਕਰਦੇ ਨੇ। ਇੱਥੇ ਹੈਗੇ ਨੇ ਸਾਡੇ ਕਸਟਮਰ, ਉਹਨਾਂ ਦੇ ਮਲਟੀਪਲ ਮੋਟਲਸ ਨੇ, ਗੈਸ ਸਟੇਸ਼ਨ ਨੇ, ਔਰ ਕਈ ਐਸੇ ਵੀ ਨੇ ਜਿਹੜੇ ਬਸ ਹਮੇਸ਼ਾ ਸੋਚਦੇ ਰਹਿੰਦੇ ਨੇ ਭਾਜੀ ਬਸ ਸੋਚ ਲਈਏ। ਹਸਬੈਂਡ, ਮੈਂ ਨਹੀਂ ਕਹਿੰਦਾ ਸਲਾਹ ਨਾ ਕਰੋ, ਬਿਲਕੁਲ ਹਰ ਚੀਜ਼ ਨੂੰ ਤੁਸੀਂ ਸਲਾਹ ਕਰ ਲਓ, ਪਰ ਐਟਲੀਸਟ ਸਲਾਹ ਕਰਨ ਵਾਸਤੇ, ਅੰਡਰਸਟੈਂਡ ਕਰਨ ਵਾਸਤੇ ਯੂ ਨੀਡ ਟੂ ਬੀ ਇਨਫੋਰਮਡ। ਸੋ ਜਦੋਂ ਤੁਸੀਂ ਕਾਲ ਕਰਦੇ ਤੇ ਕੋਈ ਪੁਸ਼ ਨਹੀਂ ਹੈਗਾ। ਜਿਹੜਾ ਵੀ ਤੁਸੀਂ ਬੰਦੇ ਨਾਲ ਸਾਡੇ ਨਾਲ ਕਾਲ ਕਰਦੇ ਹੋ, ਮੈਜੋਰਿਟੀ ਆਫ ਸਾਡੇ ਜਿਹੜੇ ਸਰਟੀਫਾਈਡ ਡੈਟ ਸੈਟਲਰ ਨੇ, ਜਿੰਨੇ ਵੀ ਆਪਸ਼ਨ ਹੈ, ਚਾਹੇ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਜਾਂ ਤੁਹਾਡੀ ਆਪਣੀ ਬੈਂਕਰਪਸੀ ਹੈ, ਮਲਟੀਪਲ, ਉਹਨਾਂ ਸਾਰੇ ਦੇ ਕੀ ਪ੍ਰੋ ਐਂਡ ਕੌਨਸ ਨੇ ਔਰ ਤੁਹਾਡੇ ਪਰਟੀਕੂਲਰ ਸਿਚੁਏਸ਼ਨ ਵਾਸਤੇ ਉਹਦੇ ਕੀ ਪ੍ਰੋ ਐਂਡ ਕੌਨਸ ਨੇ ਉਹ ਦੱਸਣ। ਉਹਦੇ ਬਾਅਦ ਯੂ ਆਰ ਦਾ ਵਨ ਹੂ ਇਜ਼ ਗੋਇੰ ਟੂ ਮੇਕ ਦ ਡਿਸੀਜਨ। ਔਰ ਆਈ ਥਿੰਕ ਜਿਹੜਾ ਵੀ ਤੁਸੀਂ ਡਿਸੀਜਨ ਮੰਨਣਾ, ਹੋ ਸਕਦਾ ਕਿ ਤੁਹਾਡੇ ਵਾਸਤੇ ਇੱਕ ਪ੍ਰੋਗਰਾਮ ਬੈਟਰ ਹੋਵੇ, ਦੂਜੇ ਬੰਦੇ ਵਾਸਤੇ ਦੂਜਾ, ਤੀਜੇ ਵਾਸਤੇ ਤੀਜਾ, ਪਰ ਤੁਹਾਡੀ ਸਿਚੁਏਸ਼ਨ ਵਾਸਤੇ ਤੁਸੀਂ ਤਾਂ ਹੀ ਇੱਕ ਇਨਫੋਰਮ ਤੇ ਸਹੀ ਡਿਸੀਜਨ ਲੈ ਸਕੋਗੇ ਜੇ ਤੁਹਾਨੂੰ ਉਸ ਬਾਰੇ ਪੂਰੀ ਨੌਲੇਜ ਹੈਗੀ ਹੈ। ਤੇ ਜੇ ਤੁਸੀਂ ਨਹੀਂ ਸੈਟਲ ਕਰਨਾ, ਇਟ ਡਜ਼ਨਟ ਕਾਸਟ ਯੂ ਐਨੀਥਿੰਗ ਟੂ ਕਾਲ ਅਸ। ਅਸੀਂ ਤਾਂ ਪੈਸੇ ਉਦੋਂ ਤੱਕ ਨਹੀਂ ਲੈਂਦੇ ਜਿੱਥੇ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਕਾਲ ਕਰਨ ਦਾ ਇਨਫੈਕਟ ਤੁਹਾਨੂੰ ਕੋਈ ਵੀ ਖਰਚਾ ਨਹੀਂ ਹੈਗਾ। ਸੋ ਮੈਂ ਤੇ ਇਹੀ ਕਹਾਂਗਾ ਕਿ ਸਿਚੁਏਸ਼ਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਔਰ ਜੋ ਕਰੰਟ ਸਿਚੁਏਸ਼ਨ ਨੇ ਉਹਦੇ ਚ ਉਹੀ ਫਲਰਿਸ਼ ਕਰੇਗਾ ਜਦੋਂ ਇੱਕ ਵਾਰੀ ਹੜ ਜਾਂ ਜਿਹੜਾ ਆਈ ਸੁਨਾਮੀ, ਫਾਈਨੈਂਸ਼ੀਅਲ ਸੁਨਾਮੀ ਆਈ ਹੈ, ਜਿਹੜਾ ਥੋੜਾ ਜਿਹਾ ਆਪਣਾ ਪ੍ਰੋਟੈਕਟ ਕਰਕੇ ਉੱਤੇ ਥਾਂ ਖੜਾ ਹੋ ਜਾਏਗਾ, ਸਟ੍ਰੈਟਜੀ ਨਾਲ ਜਿਹੜਾ ਚੱਲੇਗਾ। ਜੀ ਨੰਬਰ ਇੱਕ ਵਾਰੀ ਫਿਰ ਸ਼ੇਅਰ ਕਰਿਓ ਜੀ। ਨੰਬਰ 888 888 9914 888-888-9914 ਤੇ ਵੈਬਸਾਈਟ ਹੈ ਸਾਡੀ ura.org OORAA.org। ਕਈਆਂ ਨੂੰ ਇਹ ਹੁੰਦਾ ਵੀ ਡੈਟ ਸੈਟਲਮੈਂਟ ਕਰਨੀ, ਕੋਈ ਕੰਸੋਲੀਡੇਸ਼ਨ ਜਾਂ ਬੈਂਕਰਪਸੀ, ਜਦੋਂ ਕੋਈ ਤੁਹਾਨੂੰ ਕਾਲ ਕਰਦਾ ਤੁਸੀਂ ਉਹਦੇ ਜਿਹੜੇ ਸਰਕਮਸਟਾਂਸ ਆ ਜਾਂ ਜਿਹੜੇ ਉਹਦੇ ਹਿਸਾਬ ਦੇ ਨਾਲ ਫਿਰ ਸਲਾਹ ਹੁੰਦੀ ਆ ਜਾਂ ਤੁਹਾਡਾ ਸੈਟਲਮੈਂਟ ਵੱਲ ਦੇ ਉੱਤੇ ਜ਼ਿਆਦਾ ਫੋਕਸ ਹੁੰਦਾ? ਨਹੀਂ, ਬਿਲਕੁਲ ਉਹਨਾਂ ਦੀ ਪਰਟੀਕੂਲਰ ਸਿਚੁਏਸ਼ਨ ਹੈ। ਬਿਕਾਜ਼ ਹੁਣ ਕਿਸੇ ਬੰਦੇ ਨੂੰ ਦੇ ਹੈਵ ਇਮੀਡੀਏਟ ਨੀਡ ਕਿ ਇੱਕ ਬੰਦਾ ਸਟਿਲ ਗੋਇੰਗ ਇਨ, ਅਜੇ ਉਹ ਯੰਗ ਹੈ, ਅਜੇ ਉਹਨੇ ਕਮਾਈ ਕਰਨੀ ਹੈ, ਤੇ ਉਹਨਾਂ ਦਾ ਵਾਸਤੇ ਕੀ ਬੈਟਰ ਹੈ। ਕੋਈ ਬੰਦਾ ਰਿਟਾਇਰਮੈਂਟ ਵੱਲ ਆ ਗਿਆ। ਪ੍ਰੋਬਲਮ ਇਹ ਕਿ ਇਹ ਪ੍ਰੋਬਲਮ ਜਿਹੜੀ ਹੈ ਨਾ, ਤੁਸੀਂ ਇਹਨੂੰ ਬਿਲਕੁਲ ਅੱਖੋਂ ਪਰੋਖਿਆ ਇਗਨੋਰ ਨਹੀਂ ਕਰ ਸਕਦੇ ਕਿ ਹਾਂਜੀ ਆਪਾਂ ਇਹਨੂੰ ਡਿਲੇ ਕਰ ਦਈਏ, ਕਿਉਂਕਿ ਇਸ਼ੂ ਇਹ ਆਉਂਦਾ ਪਿਆ ਕਿ ਜੇ ਤੁਹਾਡੇ ਡੈਟ ਕਰਜ਼ਾ ਹੈਗਾ ਔਰ ਬਜ਼ੁਰਗਾਂ ਦੇ ਨਾਂ ਦੇ ਉੱਤੇ ਹੈਗਾ, ਤੇ ਕੱਲ ਨੂੰ ਜੇ ਉਹਨਾਂ ਦੇ ਨਾਂ ਤੇ ਕੋਈ ਐਸੈਟਸ ਨੇ, ਵਾਂਸ ਤੇ ਗੋ, ਉਹ ਜਿਹੜੀ ਐਸੈਟਸ ਨੇ ਜਿਹੜਾ ਵੀ ਆਣਾ ਲੀਨ ਪੈਣੀ ਉੱਤੇ, ਉਹਨਾਂ ਨੇ ਆਪਣੇ ਪਹਿਲਾਂ ਪੈਸੇ ਕੱਟ ਲੈਣੇ ਨੇ। ਸੋ ਅੱਜ ਸਾਡਾ ਕੰਮ ਤੁਹਾਡੀ ਪਰਟੀਕੂਲਰ ਸਿਚੁਏਸ਼ਨ ਸਮਝ ਕੇ, ਬਿਕਾਜ਼ ਹੋ ਸਕਦਾ ਤੁਹਾਡੇ ਬੱਚੇ ਨੇ ਕੱਲ ਸਕੂਲ ਜਾਣਾ ਹੋਏ, ਤੁਹਾਡੇ ਤੁਸੀਂ ਬਿਜ਼ਨਸ ਲੈਣਾ ਹੋਏ, ਤੁਸੀਂ ਨਵਾਂ ਘਰ ਲੈਣਾ, ਤੁਸੀਂ ਨਵੀਂ ਜੌਬ ਵਾਸਤੇ ਅਪਲਾਈ ਕਰ ਰਹੇ ਹੋ, ਜਾਂ ਤੁਸੀਂ ਕੁਝ ਨਹੀਂ ਕਰ ਰਹੇ, ਤੁਸੀਂ ਰਿਟਾਇਰਮੈਂਟ ਆ ਗਏ ਹੋ, ਤੁਸੀਂ ਹਾਈਬਰਨੇਸ਼ਨ। ਸੋ ਇਹ ਪਰਟੀਕੂਲਰ ਸਿਚੁਏਸ਼ਨ ਹੈ ਜਿਹੜੀ ਪੂਰਾ ਦਾ ਪੂਰਾ ਕਿ ਤੁਸੀਂ ਇਸ ਟਾਈਮ ਕਿੱਥੇ ਹੈਗੇ, ਇੱਥੇ ਕਿੱਦਾਂ ਪਹੁੰਚੇ, ਔਰ ਅਗਲੇ 4 ਤੋਂ 5 ਸਾਲ ਵਾਸਤੇ ਤੁਹਾਡਾ ਕੀ ਪਲਾਨ ਹੈਗਾ, ਉਹਦੇ ਹਿਸਾਬ ਨਾਲ ਸਾਰੇ ਆਪਸ਼ਨਸ ਤੁਸੀਂ ਪੁੱਛੋ ਸਪੈਸੀਫਿਕਲੀ, ਔਰ ਦੇ ਪ੍ਰੋ ਐਂਡ ਕੌਨਸ ਪੁੱਛੋ। ਸੈਟਲਮੈਂਟ ਮੋਸਟਲੀ ਇਸ ਕਰਕੇ ਵਧੀਆ ਹੁੰਦਾ ਕਿ ਜਿੱਦਾਂ ਆਪਾਂ ਕੰਸੋਲੀਡੇਸ਼ਨ ਦੀ ਗੱਲ ਕਰ ਲਈਏ, ਰਾਜ ਕਰਨ ਕੰਸੋਲੀਡੇਸ਼ਨ 'ਚ ਹੁੰਦਾ ਕਿ ਕ੍ਰੈਡਿਟ ਕਾਉਂਸਲਿੰਗ ਦੇ ਵਿੱਚ ਅਗਲੇ ਜਿਹੜੀ ਤੁਹਾਡਾ ਹਰ 20-25% ਇੰਟਰਸਟ ਰੇਟ ਨੂੰ ਘਟਾ ਕੇ 12-15% ਹੀ ਕਰ ਦਿੱਤਾ। ਜਿਹੜਾ ਕਰਜ਼ਾ 35 ਸਾਲ 'ਚ 40 ਸਾਲ 'ਚ ਲੱਥਣਾ ਹੀ ਹੁਣ 20 ਸਾਲ 'ਚ ਲੱਥੇਗਾ। ਸਟਿਲ ਯੂ ਕੈਨ ਪੇ hundreds of thousands of dollars। ਪ੍ਰੋਬਲਮ ਹੈ ਕਿ ਓਵਰ 80% ਆਫ ਦ ਕੰਜ਼ਿਊਮਰ ਜਿਹੜੇ ਐਨਰੋਲ ਕਰਦੇ ਨੇ ਇਹਦੇ 'ਚ ਕ੍ਰੈਡਿਟ ਕਾਉਂਸਲਿੰਗ, ਜਿਨ੍ਹਾਂ ਦਾ ਇੰਟਰਸਟ ਰੇਟ ਅਸੀਂ ਘਟਾ ਦਿੰਦੇ ਹਾਂ, ਉਹ 1-2-3 ਸਾਲ ਬਾਅਦ ਪੇ ਕਰਕੇ ਉਹ ਫਿਰ ਸੈਟਲਮੈਂਟ ਤੇ ਆਉਂਦੇ ਨੇ। ਬਿਕਾਜ਼ ਉਹ ਚੀਜ਼ ਜਿਹੜੀ ਹੈ ਠੀਕ ਆ, 20 ਤੋਂ 10 ਸਾਲ ਰਹਿ ਗਏ ਜਾਂ 40 ਤੋਂ 20 ਰਹਿ ਗਏ, ਪਰ ਫਿਰ ਵੀ ਅਗਲੇ 10-20 ਸਾਲ ਉਹ ਕਰਜ਼ਾ ਨਹੀਂ ਲੱਥਦਾ। ਸੋ ਇਸ ਤੋਂ ਬੈਟਰ ਹੈ ਕਿ ਇਸ ਚੀਜ਼ਾਂ ਨੂੰ ਉਹਦੇ ਪ੍ਰੋ ਐਂਡ ਕੌਨਸ ਸਾਰੇ ਦੇਖ ਕੇ ਤੁਹਾਡਾ
decision, that decision is consumer's decision. They have to make that decision. ਜੀ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਜੀ ਥੈਂਕ ਯੂ ਵੈਰੀ ਮਚ। ਨੰਬਰ ਹੈ ਜੀ 888 888 9914 888 888 9914 ਔਰ ਵੈਬਸਾਈਟ ਹੈ ura.org। ਜੀ ਨਿਰਮਲ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕਸ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ।